ਕਲਚਰ ਬਦਲ ਗਿਆ, ਹੋ ਗਿਆ ਵੱਖਰਾ, ਬਹਿ ਗਿਆ ਸੋਫੇ ਤੇ। ਇਹ ਪਠਾਣਾ ਦੇ ਵਿੱਚ ਪਹਿਲੀ ਵਾਰੀ ਸੋਫੇ ਤੇ ਬੈਠਾ, ਨਹੀਂ ਤੇ ਅੱਜ ਤੇ ਪਠਾਣਾ 'ਚ ਕੋਈ ਸੋਫੇ ਤੇ ਨਹੀਂ ਬੈਠਾ ਆਪਦੇ ਵਿਆਹ ਤੇ। ਨਹੀਂ ਤੇ ਹੁਣ ਨੂੰ ਇੱਥੇ ਨਹੀਂ ਮੰਜੇ ਨਹੀਂ, ਹੁਣ ਇੱਥੇ ਸਰਾਣੇ ਲੱਗੇ ਹੋਣੇ ਥੱਲੇ, ਠੀਕ ਆ। ਤੇ ਇਹਨੇ ਬਸ ਨਾ ਚੌਧਰੀ ਸਾਹਿਬ ਨੇ ਅਲੱਗ ਬੈਠਾ ਹੋਣਾ ਸੀ। ਇਹ ਲਾਗ ਹੈ ਕਿਹੜੀ ਚੀਜ਼ ਦਾ? ਇਹ ਤੇਜ ਦਾ ਲਾਗ, ਇਹ ਜਿਹੜਾ ਰੋਟੀ ਬਹਿ ਕੇ ਲਾੜੇ ਨਾਲ ਖਾਧੀ ਆ। ਬਿਲਕੁਲ ਜੀ, ਹਾਂਜੀ ਦੇਣਾ ਹੀ ਪੈਣਾ ਫਿਰ ਮੈਂ। ਇਹ ਮਾਲ ਜਦੋਂ ਮਾਲ ਖੁੱਲਾ ਖਾਦਾ ਤੇ ਬਸ ਫਿਰ ਬਸ ਸਹੀ ਹੋ ਗਿਆ। ਫਿਰ ਦੇ ਦਿਓ ਕਿਉਂਕਿ ਕੰਮ ਦਾ ਟਾਈਮ ਹੈ। ਦੇ ਬਾਈ। ਅੱਛਾ ਹੁਣੀ ਦੇਦਾ ਮੈਂ? ਹੁਣੇ ਦੇਣਾ, ਹੋਰ ਰੋਟੀ ਹੁਣੇ ਨਹੀਂ ਖਾਦੀ। ਵਾਹ ਵਾਹ ਤੇ ਜਾ ਰਹੇ ਸਾਰੇ ਅੱਗੋਂ ਮੈਂ ਇਹ ਆਵਾਮ ਦੇ ਸਾਹਮਣੇ ਦੇਈਦਾ ਹੈ। ਮੈਂ ਦੇਣੇ ਆ, ਮਗਰ ਮੈਂ ਡੇਰੇ ਵਾਲਿਆਂ ਕੋ ਵੀਡੀਓ ਵਾਲਿਆਂ ਸੁਣ ਲਓ, ਡੇਰੇ ਵਾਲਾ ਦਊਗਾ ਤੇ ਮੈਂ ਦੇਣਾ। ਆ ਲੋ ਪਾ ਮੇਰੇ ਵੱਲੋਂ। ਨਹੀਂ ਹੱਥ ਨਹੀਂ ਪਾਉਣਾ, ਆ ਮੇਰੇ ਵੱਲੋਂ। ਥੈਂਕ ਯੂ ਭਾਈਜਾਨ। ਆ ਹੁਣ ਲੈ ਇਧਰੋਂ ਮਾਨੀ ਪੈਸੇ ਦੇਣੇ ਪੈਣੇ ਆ। ਬੈਂਕ ਕੈਸ਼ ਤੋਂ ਬਗੈਰ ਮਾਨੀ ਨਿਕਲ ਗਿਆ ਪੰਡਾਲ ਚੋਂ ਬਾਹਰ। ਹਾਂਜੀ ਤੇਰਾ ਪੂਰਾ ਹਾਲ ਹੋਊਗਾ। ਨਹੀਂ ਇਹ ਹੁਣ ਨਿਕਲਣਾ ਨਹੀਂ ਚਾਹੀਦਾ ਬੰਦਾ। ਠੀਕ ਹੈ ਡੇਰੇ ਵਾਲਿਆ ਜੇ ਇਹ ਨਿਕਲ ਗਿਆ ਪੰਡਾਲ ਚੋਂ ਇਦਾਂ ਬਾਹਰ, ਅਸੀਂ ਤੇਰੇ ਕੋ ਦੁਗਣੇ ਲੈਣੇ। ਲੈ ਹੁਣ ਇਹ ਵੀ ਗੱਲ ਸੁਣ ਲੈ। ਬਾਬਾ ਜੀ ਮਨ, ਬਾਬਾ ਜੀ ਆਰਡਰ ਵੀ ਕਿਸੇ ਦੀ ਆ ਬਾਬਾ, ਉਹ ਮਾਨੀ ਤੇ ਗਵਾਦਾ ਕੁਝ ਹੈਗਾ। ਕੋਈ ਛੇ ਨਹੀਂ ਆਉਦੀ ਭਾਈ। ਲਓ ਜੀ ਫਿਰ ਸਰ ਕੀ ਕਹਿੰਦਾ ਕੋਈ ਨਹੀਂ ਗਈ ਤੇ ਦੁਲਹਨ ਨੇ ਘੁੰਡ 'ਚ ਹੀ ਸਾਰਾ ਕੰਮ ਕਰਨਾ ਵਾ, ਬਲਕਿ ਕਿ ਜਿੱਦਣ ਆਉਣੀ ਹੈ ਨਾ ਦੁਲਹਨ, ਦੂਸਰੇ ਦਿਨ ਉਹਨੇ ਸ਼ੁਰੂ ਹੋ ਜਾਣਾ ਘਰ ਦੇ ਕੰਮ ਕਰਨ ਲਈ। ਅੱਛਾ, ਮਤਲਬ ਰਿਵਾਜ ਆ ਉਹਨਾਂ ਦਾ। ਸਵੇਰੇ ਤੜਕੇ ਉੱਠ ਕੇ ਕਹਿੰਦੇ ਵੀ ਪਹਿਲੇ ਚਾਹ ਬਣਾਉਣੀ ਸਹੁਰੇ ਹੈ। ਵਾਸਤੇ ਚਾਹ ਬਣਾਉਣੀ ਆ ਉਹਨਾਂ ਦਾ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਪਲੇਟਾਂ ਆ ਗਈਆਂ ਬਈ, ਸੋਲਰ ਪਲੇਟਾਂ ਆਪਣੀਆਂ ਗਈਆਂ ਆ। ਤੇ ਇਹ ਬੰਦੇ ਲਾ ਗਏ ਆ ਬਾਈ, ਹੁਣੇ ਲਾਉਣਗੇ 7 ਤਰੀਕ ਨੂੰ, ਕਿਉਂਕਿ ਆਪਣੇ ਨਾਲ ਲੋਡ ਸ਼ੈਡਿੰਗ ਦਾ ਨਿਜ਼ਾਮ ਚੱਲਦਾ ਪਿਆ ਵਾ। ਹਾਂਜੀ अस्सलाम वालेकुम जी, ਕੀ ਹਾਲ ਚਾਲ ਆ? ਉਮੀਦ ਕਰਦੇ ਆ ਵਧੀਆ ਹੋਵੋਗੇ। ਵੈਲਕਮ ਆ, ਸਵਾਗਤ ਆ ਜੀ ਆਇਆਂ ਨੂੰ ਆਖਦੇ ਆ ਅੱਜ ਤੇ ਨਵੇਂ ਵਲੌਗ 'ਚ, ਅੱਜ ਦੀ ਨਵੀਂ ਵੀਡੀਓ ਦੇ ਵਿੱਚ। ਤੇ ਅੱਜ ਦਾ ਜਿਹੜਾ ਦਿਨ ਆ, ਅੱਜ ਹੈਗਾ ਵਲੀਮਾ। ਮਤਲਬ ਆਪਣਾ ਜਿਹੜਾ ਪਠਾਨ ਭਰਾ ਵਾ, ਆਪਣਾ ਯਾਰ ਆ ਯਕੂਬ ਖਾਨ ਪਠਾਨ, ਉਹਦਾ ਵਲੀਮਾ ਵਾ ਅੱਜ, ਰਿਸੈਪਸ਼ਨ ਆ ਜੀ ਉਹਦੀ। ਤੇ ਕੱਲ ਜਿਹੜੀ ਰਿਸੈਪਸ਼ਨ ਸੀ ਉਹ ਸੀ ਪਠਾਣਾ ਦੀ, ਮਤਲਬ ਉਹਨੇ ਇੱਕ ਅਲੱਗ ਤੋਂ ਜਿਹੜਾ ਪਠਾਣਾ ਦਾ ਇੰਤਜ਼ਾਮ ਕੀਤਾ ਸੀ। ਤੇ ਅੱਜ ਜਿਹੜਾ ਵਲੀਮਾ ਵਾ, ਅੱਜ ਜਿਹੜੀ ਰਿਸੈਪਸ਼ਨ ਆ 2 ਕਰਾਉਣ ਲੱਗਾ ਮੁੰਡਾ ਹੈ। ਤੇ ਅੱਜ ਆ ਪੰਜਾਬੀਆਂ ਦਾ, ਕਿਉਂਕਿ ਯਾਰ ਬੇਲੀ ਤੁਹਾਨੂੰ ਪਤਾ ਕਿ ਪੰਜਾਬੀ ਆ। ਉਦਣ ਵੀ ਬਰਾਤ ਵਾਲੇ ਦਿਨ ਵੀ ਪੰਜਾਬੀ ਹੀ ਉਹਦੇ ਨਾਲ ਬਹੁਤੇ ਆਪਾਂ ਬੈਠੇ ਸੀ, ਕਿਉਂਕਿ ਯਾਰਾ ਜਿਹੜਾ ਯਾਰਾਨਾ ਵਾ ਉਹ ਪੰਜਾਬੀਆਂ ਨਾਲ ਬਹੁਤਾ ਵਾ। ਤੇ ਅੱਜ ਜਿਹੜਾ ਵਲੀਮਾ ਵਾ ਉਹ ਪੰਜਾਬੀਆਂ ਦਾ ਅਲੱਗ ਤੋਂ ਜਿਹੜਾ ਸੈਟਅਪ ਆ ਹੋ ਰਿਹਾ ਵਾ। ਆਪਣੇ ਸਾਰੇ ਡੇਰੇ ਵਾਲੇ ਜਿਹੜੇ ਬੰਦੇ ਆ, ਸਾਰਾ ਡੇਰਾ ਉੱਥੇ ਪੁੱਜਿਆ ਹੋਇਆ ਵਾ। ਤੇ ਆਪਾਂ ਵੀ ਤਿਆਰ ਹੋ ਗਏ ਆ, ਤਿਆਰ ਬਸ ਹੋ ਗਏ ਆ। ਤੇ ਆਪਾਂ ਹੁਣ ਚੱਲੇ ਆ, ਜਾ ਕੇ ਦੇਖਦੇ ਆ ਕੀ ਨਿਜ਼ਾਮ ਆ। ਤੇ ਪਠਾਨ ਨੂੰ ਮਿਲਦੇ ਆ, ਮੁਬਾਰਕਬਾਦ ਦਿੰਦੇ ਆ। ਉਹਦੇ ਵਿੱਚ ਤੁਹਾਨੂੰ ਇੱਕ ਚੀਜ਼ ਇਨਕਲੂਡ ਕਰਦਾ ਚੱਲਾਂ ਕਿ ਜਦੋਂ ਵਾਪਸ ਆਏ ਸੀ ਨਿਕਾਹ ਨਹੀਂ ਸੀ ਹੋਇਆ, ਤੁਹਾਨੂੰ ਪਤਾ ਹੋਣਾ ਇਸ ਚੀਜ਼ ਦਾ, ਦੱਸਿਆ ਸੀ ਤੁਹਾਨੂੰ। ਨਿਕਾਹ ਜਿਹੜਾ ਵਾ ਉਹ ਘਰ ਜਾ ਕੇ ਹੁੰਦਾ ਵਾ, ਉੱਥੇ ਨਹੀਂ ਹੁੰਦਾ ਕੁੜੀ ਵਾਲਿਆਂ ਘਰੇ। ਕਿਉਂਕਿ ਮੋਸਟਲੀ ਆਪਣੇ ਤੇ ਹੁੰਦਾ ਨਾ ਕਿ ਪੰਜਾਬੀਆਂ ਦਾ ਕਿ ਅਸੀਂ ਜਦੋਂ ਕੁੜੀ ਨੂੰ ਆਪਣਾ ਵਿਆਹੁਣ ਜਾਂਦੇ ਆ ਤੇ ਉਸ ਟਾਈਮ ਨਿਕਾਹ ਹੁੰਦਾ ਵਾ, ਲੇਕਿਨ ਉਹਨਾਂ ਦੇ ਉੱਥੇ ਨਹੀਂ ਹੁੰਦਾ। ਠੀਕ ਆ। ਸੋ ਨਿਕਾਹ ਕੱਲ ਜਿੱਦਣ ਆਏ ਆ ਉਦਣ ਵੀ ਨਹੀਂ ਹੁੰਦਾ, ਉਸ ਤੋਂ ਅਗਲੇ ਦਿਨ ਹੁੰਦਾ ਰਿਸੈਪਸ਼ਨ ਦੀ ਨਾਈਟ ਨੂੰ। ਠੀਕ ਆ ਜੀ। ਸੋ ਕੱਲ ਉਹਦਾ ਨਿਕਾਹ ਹੋ ਗਿਆ ਤੇ ਅੱਜ ਜਿਹੜਾ ਵਾ ਉਹਦਾ ਪੰਜਾਬੀਆਂ ਵਾਲੇ ਹਿਸਾਬ ਨਾਲ ਵਲੀਮਾ। ਤੇ ਇੱਕ ਹੋਰ ਤੁਹਾਨੂੰ ਮਜ਼ੇ ਦੀ ਚੀਜ਼ ਦੱਸਦਾ, ਵਲੀਮਾ ਉਹਨਾਂ ਦਾ ਹੁੰਦਾ ਵੀ ਨਹੀਂ। ਪਹਿਲੀ ਚੀਜ਼ ਪਠਾਣਾ ਦੀ ਮਹਿੰਦੀ ਨਹੀਂ ਸੀ ਹੁੰਦੀ, ਲਾੜਾ ਨਾਲ ਨਹੀਂ ਜਾਂਦਾ ਤੇ ਵਲੀਮਾ ਵੀ ਨਹੀਂ ਹੁੰਦਾ। ਠੀਕ ਆ। 2-4 ਬੰਦਿਆਂ ਨੂੰ ਰੋਟੀ ਖਵਾ ਕੇ ਜਸਟ ਉਹ ਰਸਮ ਪੂਰੀ ਕਰ ਦਿੰਦੇ ਆ, ਮਤਲਬ ਜਿਹੜਾ ਗ੍ਰੈਂਡ ਇਕੱਠ ਜਿਹੜਾ ਹੁੰਦਾ ਉਹ ਨਹੀਂ ਹੁੰਦਾ। ਸੋ ਇਹ ਵੀ ਪਹਿਲੀ ਵਾਰੀ ਹੋਣ ਲੱਗਾ। ਜਾ ਕੇ ਬਾਕੀ ਕਰਦੇ ਆ ਗੱਲਾਂ ਬਾਤਾਂ, ਮਿਲਦੇ ਆ ਪਠਾਨ ਨੂੰ, ਪੁੱਛਦੇ ਆ ਕੀ ਹਿਸਾਬ ਕਿਤਾਬ ਹੋਇਆ, ਕਿੱਦਾਂ ਉਹਨੂੰ ਚਾਅ ਚੜਿਆ ਹੋਇਆ, ਕੀ ਨਿਜ਼ਾਮ ਆ। ਜੋ ਵੀ ਗੱਲਾਂ ਬਾਤਾਂ ਹੋਣਗੀਆਂ ਤੁਹਾਡੇ ਕਰਦੇ ਆ ਰੂਬਰੂ, ਤੇ ਰਹਿਣਾ ਵਾ ਜੁੜ ਕੇ। ਤੇ ਗੱਲ ਇਹ ਆ ਵੀ ਬੇਬੇ ਵੀ ਚੱਲੇ ਆ ਪਠਾਣਾ ਦੇ ਵਿਆਹ ਤੇ। ਜੇ ਨਾ ਜਾਵਾਂ ਤੇ ਮੇਰੇ ਨਾਲ ਗੁੱਸੇ ਹੁੰਦਾ ਸੀ। ਆ ਕਹਿੰਦਾ ਵੀ ਤੁਸੀਂ ਆਉਣਾ ਹੀ ਆਉਣਾ ਵਾ। ਕੱਲ ਵੀ ਉਹਨਾਂ ਨੇ ਬੁਲਾਇਆ ਸੀ ਤੇ ਮੈਂ ਨਹੀਂ ਗਈ, ਤੇ ਅੱਜ ਮੇਰਾ ਜਾਣਾ ਬਹੁਤ ਜ਼ਰੂਰੀ ਆ। ਮੈਂ ਕਿਹਾ ਵੀ ਸਾਰੇ ਕੰਮ ਛੱਡ ਕੇ ਤੇ ਜ਼ਰੂਰ ਜਾਣਾ ਵਾ। ਸ਼ਾਮ ਨੂੰ ਆਉਣੇ ਆ ਪ੍ਰਾਹੁਣੇ ਸਾਡੇ। ਹਾਂ। ਤੇ ਉਹ ਹਲੇ ਮੈਂ ਅਪਡੇਟ ਦਿੱਤੀ ਨਹੀਂ, ਉਹ ਮੈਂ ਦੱਸਿਆ ਨਹੀਂ ਕਿਸੇ ਨੂੰ ਵੀ ਪ੍ਰਾਹੁਣੇ ਆਉਣੇ ਆ ਜਾਂ ਕੀ ਹੋਣਾ ਵਾ, ਉਹ ਬਾਅਦ ਚ ਦੱਸਾਂਗੇ। ਉਹਨਾਂ ਦੇ ਵਲੀਮੇ ਤੇ ਜਾਣਾ ਵੀ ਜ਼ਰੂਰੀ ਆ ਤੇ ਬਸ ਜਲਦੀ ਅਸੀਂ ਜਲਦੀ ਹੋ ਗਏ ਬੇਬੇ ਆਪਦੇ ਵੱਲੋਂ ਤੇ ਤਿਆਰ। ਤੇ ਬੇਬੇ ਨੂੰ ਹੁਣ ਇਹ ਨਹੀਂ ਸਮਝ ਆਉਂਦੀ ਵੀ ਉੱਥੇ ਜਾ ਕੇ ਟੱਕਰਨਾ ਕਿਹਨੂੰ ਆ, ਕਿਉਂਕਿ ਕਦੇ ਗਿਆ ਨਹੀਂ ਕਿ ਪੁੱਛਾ ਬੋਲਦੀਆਂ, ਸਾਨੂੰ ਬੋਲਣਾ ਨਹੀਂ ਆਉਂਦਾ। ਹਾਂ। ਉਹਨਾਂ ਦੀ ਬੋਲੀ ਨਹੀਂ ਬਿਲਕੁਲ ਵੀ ਆਉਂਦੀ। ਹਾਂ, ਸਾਡੇ ਵਰਗੇ ਲੋਕ ਵੀ ਨਹੀਂ ਉੱਥੇ ਹੁਣੇ। ਹਾਂ। ਇਸ ਤੋਂ ਅਸੀਂ ਬਹੁਤ ਮਤਲਬ ਲੇਡੀਜ਼ ਦੇ ਵਿੱਚ ਨਹੀਂ ਮਤਲਬ ਹੁਣੇ ਆ ਪੰਜਾਬਣਾ ਹੋਣੀਆਂ। ਤੇ ਹਾਂ, ਤੁਹਾਨੂੰ ਤੇ ਮੈਂ ਘਰੇ ਛੱਡ ਦੇਣਾ। ਪਹਿਲੀ ਮੈਂ ਜਾ ਰਹੀ ਆ ਪੂਰੇ ਡੇਰੇ ਤੋਂ ਕਰਕੇ ਬੈਠੀ ਰਹੂੰਗੀ, ਉਹ ਨਾਲ ਦੇਖੀ ਜਾਊਂਗੀ ਉਹ ਕੀ ਕਰਦੀਆਂ ਵਾ। ਬੇਬੇ ਕਹਿੰਦੀ ਬੋਲਣੀ ਤੇ ਮੈਨੂੰ ਆਉਂਦਾ ਹੀ। ਬੇਬੇ ਕਹਿੰਦੀ ਉੱਥੇ ਕਹਿੰਦੀ ਯਕੂਬ ਤਾਂ ਫਿਰ ਦੱਸੂਗਾ ਨਾ ਵੀ ਆ ਮੇਰੇ ਦੋਸਤ ਦੀ ਅੰਮੀ ਆ। ਮੈਂ ਕਿੰਨੇ ਕਿਹਾ? ਉੱਥੇ ਸਿਰਫ ਉਹਨੇ ਆਪਦੀ ਅੰਮੀ ਨਾਲ ਇੰਟਰੋਡਕਸ਼ਨ ਤੁਹਾਡਾ ਕਰਾਉਣਾ ਵੀ ਆ ਵਾ, ਜਾਂ ਬਾਕੀ ਇੰਟਰੋਡਕਸ਼ਨ ਆਪੇ ਕੱਢਣੇ ਪੈਣੇ ਆ, ਕਿਉਂਕਿ ਯਕੂਬ ਖਾਨ ਪਠਾਨ ਸੰਗ ਦਾ ਹੀ ਨਹੀਂ ਆਏਗਾ ਘਰੇ। ਇਹ ਪਠਾਣਾ ਦੇ ਵਿੱਚ ਰਿਵਾਜ ਹੁੰਦਾ ਵਾ ਕਿ ਉਹ ਬੋੜੀ ਦੇ ਕੋਲੇ ਜਾਂ ਨਿਆਣੇ ਦੇ ਸਾਹਮਣੇ
ਕਿਸੇ ਦੇ ਕੋਲੇ ਨਹੀਂ ਆਦੀ ਬੁੜੀ ਦੇ ਕੋਲੇ ਆਉਂਦੇ। ਹਾਂ ਤੁਸੀਂ ਅਗਲੇ ਲੋਕਾਂ 'ਚ ਵੀ ਦੇਖਿਆ ਹੀ ਹੋਣਾ ਵਾ ਕਿ ਜਦੋਂ ਇਹ ਬਰਾਤ ਨਾਲ ਗਏ ਸੀ ਉਹਨਾਂ ਦੇ ਰਿਵਾਜ ਜਿਹੜੇ ਸੀ ਉਹ ਬਹੁਤ ਆਪਣੇ ਪੰਜਾਬੀਆਂ ਨਾਲੋਂ ਹਟ ਕੇ ਸੀ। ਹਾਂ ਮਤਲਬ ਥੱਲੇ ਪਾਇਆ ਇਹ ਨਿਜ਼ਾਮ ਥੋੜਾ ਜਿਹਾ ਵੱਖਰਾ ਉਹਨਾਂ ਦਾ ਸਾਰਾ ਸੀ ਉਹਨਾਂ ਦਾ। ਤੇ ਉਹਨਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਨਾ ਆਪਣੇ ਨਾਲ ਨਹੀਂ ਮਿਲਦੀਆਂ, ਪਰ ਇਹਨੇ ਮੁੰਡੇ ਨੇ ਥੋੜੀ ਕੋਸ਼ਿਸ਼ ਕੀਤੀ ਆ ਕਿ ਮੈਂ ਇਹਨਾਂ ਨਾਲ ਹਨਾ ਰਲਦੀਆਂ ਮਿਲਦੀਆਂ ਕਰਾਂ। ਉਹ ਕੋਸ਼ਿਸ਼ ਜਿਹੜੀ ਉਹਦੀ ਵਿਚਾਰੇ ਦੀ ਜਾਰੀ ਆ। ਤੇ ਗਾਂ ਤੋਂ ਜਿਹੜਾ ਵਾ ਪਠਾਣਾ ਦਾ ਵਿਆਹ ਮੇਰੇ ਖਿਆਲ ਦੇ ਵਿੱਚ ਹੁਣ ਥੋੜਾ ਜਿਹਾ ਸਾਡੇ ਤਰ੍ਹਾਂ ਹੋਣਾ ਸ਼ੁਰੂ ਹੋ ਜਾਊਗਾ। ਅਸਲ ਦੇ ਵਿੱਚ ਸਾਡੇ ਕੋਲੇ ਬੈਠੇ ਆ 75 ਸਾਲਾਂ ਤੋਂ ਬੈਠੇ ਆ 76 ਤੋਂ, ਤੇ ਪਰ ਇਹਨਾਂ ਨੇ ਆਪਦੇ ਰਸਮ ਰਿਵਾਜ ਜਿਹੜੇ ਉਹ ਬਦਲੇ ਨਹੀਂ ਹੈਗੇ। ਤੇ ਹੁਣ ਜ਼ਰੂਰ ਇਹ ਬਦਲਣਗੇ। ਆਉਣ ਵਾਲੀਆਂ ਗਾਂ ਜਿਹੜੀਆਂ ਨਸਲਾਂ ਵਾ ਉਹ ਬਦਲਣੀਆਂ ਕੁਛ ਜਿਹੜੇ ਆ ਉਹ ਨਹੀਂ, ਉਹ ਕੁਛ ਉਹਨਾਂ ਦੇ ਆਪਦੇ ਹੀ ਹੋਣਗੇ। ਇਹ ਤੇ ਤੁਰਿਆ ਹੀ ਆਇਆ ਵਾ ਸ਼ੁਰੂ ਤੋਂ ਕਿ ਰਿਵਾਜ ਜਿਹੜੇ ਆ ਉਹ ਬਹੁਤ ਘੱਟ ਲੋਕ ਬਦਲਦੇ ਆ। ਤੇ ਤਾਂ ਕਰਕੇ ਤੇ ਹੁਣ ਇਹ ਆ ਵੀ ਗੱਲ ਇਹ ਆ ਵੀ ਚੱਲਦੇ ਆ ਤੇ ਜਾ ਕੇ ਮੈਂ ਵਿਖਾਉਂਗਾ ਬੇਬੇ ਤੇ ਅੰਦਰ ਚਲੇ ਜਾਣਗੇ ਆਰਾਮ ਸਕੂਨ ਦੇ ਨਾਲ। ਤੇ ਉਹ ਕੈਮਰੇ ਤੋਂ ਬਹੁਤ ਡਰਦੇ, ਨਹੀਂ ਤੇ ਤੁਹਾਨੂੰ ਸਭ ਕੁਝ ਉਹ ਵੀ ਵਿਖਾਉਣਾ ਸੀ। ਉਹ ਕੈਮਰੇ ਤੋਂ ਡਰਦੇ ਨਹੀਂ ਕਿ ਉਹ ਗੁੱਸਾ ਵੀ ਕਰਦੇ ਆ। ਉਹ ਕੈਮਰਾ ਬੰਦ ਕਰ ਐ ਬੋਲਦੇ ਆ। ਉਦੋਂ ਮੈਂ ਕੈਮਰਾ ਖੋਲਿਆ ਬੰਦਾ ਸਾਹਮਣੇ, ਅੱਧੇ ਬੰਦੇ ਯਾਰ ਕੈਮਰਾ ਨਾ ਚਲਾਓ ਯਾਰ, ਅੱਛਾ ਨਹੀਂ ਲੱਗਦਾ। ਤੇ ਬਾਕੀ ਖੈਰ ਵੱਧਦੇ ਆ ਆਪਾਂ ਵਲੌਗ ਦੇ ਵਿੱਚ, ਅੱਗੇ ਪਹੁੰਚਦੇ ਆ, ਦੇਖਦੇ ਆ ਨਿਜ਼ਾਮ ਕੀ ਲਾਇਆ ਹੋਇਆ ਤੇ ਕਰਦੇ ਆ ਯੂਟਿਊਬ ਨਾਲ ਜਾ ਗੱਲਾਂ ਬਾਤਾਂ। ਆਜੋ ਚਲੀਏ। ਲੋ ਜੀ ਬਿਸਮਿਲ੍ਲਾ। ਕੀ ਹਾਲ ਆ? ਅੱਲਾ ਦਾ ਸ਼ੁਕਰ ਹੈ। ਵਧੀਆ। ਕਲਚਰ ਬਦਲ ਗਿਆ, ਹੋ ਗਿਆ ਵੱਖਰਾ। ਬਹਿ ਗਿਆ ਸੋਫੇ ਤੇ। ਹੋਰ ਬਹਿ ਗਿਆ ਤੁਹਾਡੇ ਸਾਹਮਣੇ। ਇਹ ਪਠਾਣਾ ਦੇ ਵਿੱਚ ਪਹਿਲੀ ਵਾਰੀ ਸੋਫੇ ਤੇ ਬੈਠਾ, ਨਹੀਂ ਤੇ ਅੱਜ ਤੇ ਪਠਾਣਾ 'ਚ ਕੋਈ ਸੋਫੇ ਤੇ ਨਹੀਂ ਬੈਠਾ ਆਪਦੇ ਵਿਆਹ ਤੇ। ਨਹੀਂ ਤੇ ਹੁਣ ਨੂੰ ਇੱਥੇ ਨਹੀਂ ਮੰਜੇ ਨਹੀਂ, ਹੁਣ ਇੱਥੇ ਸਰਾਣੇ ਲੱਗੇ ਹੋਣੇ ਥੱਲੇ, ਠੀਕ ਆ। ਤੇ ਇਹਨੇ ਬਸ ਨਾ ਚੌਧਰੀ ਸਾਹਿਬ ਨੇ ਅਲੱਗ ਬੈਠਾ ਹੋਣਾ ਸੀ, ਦਰੀਆਂ ਤੇ ਬੈਠਾ ਹੋਣਾ, ਸਰਾਣਿਆਂ ਤੇ। ਸੋਫੇ ਤੇ ਪਹਿਲੀ ਵਾਰੀ ਬੈਠਾ। ਪਹਿਲਾਂ ਪਠਾਣਾ ਜਿਹਨੇ ਕਲਚਰ ਬਦਲਦਾ ਆ ਕੇ। ਨਹੀਂ ਬਹੁਤ ਵਧੀਆ ਗੱਲ ਆ। ਮੈਂ ਬੜਾ ਭਾਈ ਐਪਰੀਸ਼ੀਏਟ ਕਰਦਾ ਇਸ ਚੀਜ਼ ਨੂੰ। ਇਹ ਆ ਵੀ 10 ਸਾਲਾਂ ਬਾਅਦ ਰਿਵਾਜ ਬਹੁਤ ਜ਼ਿਆਦਾ ਬਦਲ ਜਾਣਗੇ। ਤੁਹਾਨੂੰ 100 ਸਾਲ ਹੋ ਗਿਆ ਇੱਥੇ, ਹੁਣ ਬਹੁਤ ਛੇਤੀ ਬਦਲ ਜਾਣਗੇ। 100 ਸਾਲ ਹੋ ਗਿਆ ਤੁਹਾਨੂੰ ਇੱਥੇ ਬੈਠੇ ਨੂੰ, ਥੋੜਾ ਜਿਹਾ ਬਦਲ ਲਓ। ਮੈਂ ਹੌਲੀ ਤਾਂ ਬੋਲਦਾ, ਪਠਾਨ ਨਾ ਮੈਨੂੰ ਢਾਲਣ। ਨਹੀਂ 4-5 ਸਾਲਾਂ ਦੀ ਹੋ ਜਾਣਾ ਹੈ। ਕੋਈ ਤਲਕ ਨਹੀਂ। ਲਓ ਜੀ ਆ ਵੀ ਬੈਠੇ ਆ ਮਹਿੰਦੀ ਵਾਲੇ ਹਜ਼ਰਾਤ। ਇਹ ਭਾਈ ਜੀ ਥੋੜਾ ਜਿਹਾ ਇਹਨਾਂ ਨੇ ਸੈਟਅਪ ਤਾਂ ਲਾਇਆ ਵਾ, ਥੋੜਾ ਜਿਹਾ ਨਹੀਂ ਆ ਵਾਵਾ। ਇਹ ਕਿੰਨਾ ਕੀ ਆ? 200 ਬੰਦੇ। ਆ 200 ਬੰਦਾ ਇੱਥੇ ਆ ਜਾਊਗਾ ਨਾਲ ਪੁੰਜੇ ਵੀ ਪੈਣਾ। ਹਾਂ ਨਾਲ ਆਈ ਜਾਣਾ ਵਾ। ਹਾਂ ਜਿੱਦਾਂ ਫਾਰਾ ਹੋ ਗਿਆ ਖਾ ਗੱਡੀ ਜਾਣੇ ਆ, ਬਾਕੀ ਨਵੇਂ ਬਿਠਾਈ ਜਾਣੇ। ਅੱਛਾ ਸ਼ਿਫਟਾਂ ਲਾਉਣੀਆਂ ਵਾ। ਲੇਕਿਨ ਇੱਥੇ ਕਿੰਨੀ ਕੁ ਥਾਂ ਹੈਗੀ ਆ? ਇਹ ਹੁਣ 150 ਬੰਦੇ। 150 ਬੰਦੇ ਆ। ਮਿਲੋ ਭਾਈ ਤੇ ਮਿਲੋ, ਤੁਹਾਨੂੰ ਅਸੀਂ ਤਾਂ ਰੋਕਿਆ ਨਹੀਂ ਭਾਜੀ। ਲੋ ਜੀ ਮਾਸ਼ਾਅੱਲਾ। ਤੇਰੇ ਬੌਸ ਦਾ ਨਿਕਾਹ ਹੋ ਗਿਆ, ਕਿਦਾਂ ਲੱਗ ਰਿਹਾ ਤੈਨੂੰ? ਅਲਹਮਦੁਲਿਲਾ ਅੱਛਾ ਲੱਗ ਰਿਹਾ। ਇਹ ਹੁਣ ਉਹ ਗੱਲ ਹੋਣੀ ਆ, ਉਹ ਕੀ ਸੀ ਚਾਚਾ, ਕੀ ਉਹ ਚਾਚੀ ਬੋਲੀ ਚਾਚੀ ਬੂਲੀ, ਇਹਦਾ ਕੀ ਮਤਲਬ ਬਣਦਾ? ਉਹਨੂੰ ਨਹੀਂ ਪਤਾ ਇਹਦਾ ਯਾਰ ਮਤਲਬ ਕੀ ਬਣਦਾ? ਇਹ ਚਾਚੀ ਬੋਲੂ। ਚਾਚੀ ਬੂਲੂ, ਇਹਦਾ ਮਤਲਬ ਕੀ ਬਣਦਾ? ਮਤਲਬ ਇਹ ਬਣਦਾ ਕਿ ਚਾਚੀ ਤੈਨੂੰ ਸ਼ਾਦੀ ਹੋਈ ਆ। ਇਹ ਚਾਚੀ ਬੂਲੂ। ਜਦੋਂ ਤੂੰ ਸੁਣੇ ਨਾ ਇਹ ਚਾਚੀ ਬੋਲੂ, ਸਮਝ ਜਾਣਾ ਕਿ ਉਹਨੂੰ ਚਾਚੀ ਬੁਲਾ ਰਹੀ। ਮਤਲਬ ਲੱਗ ਜਾਣਾ ਪਤਾ ਵੀ ਇਹ ਵਿਆਹ ਵਰਿਆ। ਉਦਾਂ ਨਹੀਂ ਲੱਗਦਾ ਸ਼ਕਲੋਂ। ਅੱਗੇ ਵੀ ਦੁਕਾਨ ਤੇ ਥੋੜਾ ਘੱਟ ਟਿਕਦਾ ਸੀਗਾ, ਲੇਕਿਨ ਹੁਣ ਅਲਹਮਦੁਲਿਲਾ ਹੁਣ ਅਸੀਂ ਹੁਣ ਪੱਕੇ ਫ੍ਰੀ ਹੋ ਗਏ ਹੈ। ਲਓ ਜੀ ਬਾਕੀ ਗੱਲ ਇਹ ਆ, ਵਲੀਮਾ ਮਾਸ਼ਾਅੱਲਾ ਸ਼ੁਰੂ ਹੋ ਗਿਆ ਤੇ ਹੁਣ ਜੋ ਖਾਣੇ ਦਾ ਨਿਜ਼ਾਮ ਹੋਏਗਾ ਤੇ ਫਿਰ ਦੇਖਦੇ ਆ। ਤੇ ਗੈਸਟ ਮਾਸ਼ਾਅੱਲਾ ਤੁਰੇ ਹੁੰਦੇ ਆ। ਲਓ ਜੀ ਵਾਲੇਕੁਮ ਅਸਲਾਮ ਜੀ। ਲਓ ਜੀ ਬਿਸਮਿਲ੍ਲਾ। ਭੱਜਿਆ ਟਾਈਮ ਨਹੀਂ ਹੈਗਾ। ਰੋਟੀ ਦਾ ਨਾਂ ਸੁਣਿਆ ਤੇ ਤੂੰ ਤੇ ਆਇਆ ਉੜਦਾ। ਮੈਂ ਤੈਨੂੰ ਪਤਾ ਫੇਰ ਰੋਟੀ ਆਪਣਾ ਪਿਆਰ ਕਿਦਾਂ ਪਹੁੰਚਿਆ ਰੋਟੀ ਤੇ। ਬਹੁਤ ਚੈੱਕ ਕਰ, ਬਾਕੀ ਛੱਡ ਤੂੰ ਨਿਜ਼ਾਮ। ਆ ਚੈੱਕ ਕਰ, ਟੈਕ ਵਾਲਾ ਸਕੂਟਰ ਹੀ ਚੱਕੀ ਫਿਰਦਾ ਵਿੱਚ। ਓਏ ਉਧਰ ਵੇਖ ਤੂੰ, ਟੈਕ ਵਾਲਾ ਵੇਖ। ਠੀਕ ਆ, ਵੇਖ ਲੈ ਮੈਨੂੰ ਕੰਮ ਕਿਹੜੇ ਦੇ ਕੀ ਹੋਇਆ? ਕੌਣ ਆਇਆ ਬਈ ਹੁਣ? ਬਾਜੀਗਰ ਆਇਆ, ਕਹਿੰਦਾ ਸਰਦਾਰਾਂ ਦੀ ਖੈਰ ਦਾਵਤ ਆ। ਮੈਂ ਕਿਹਾ ਸਰਦਾਰ ਨਹੀਂ ਰੋਟੀ ਖਾ ਕੇ ਰੱਜਣਗੇ। ਕੀ ਹਾਲ ਈ? ਲਓ ਜੀ ਇਹ ਬਾਜੀਗਰ ਹੈ ਸਾਡੇ ਏਰੀਆ ਦਾ। ਬਾਜੀਗਰ ਦੀ ਪੂਰੀ ਵੀਡੀਓ ਠੀਕ ਆ। ਚੌਧਰੀਆਂ ਦਾ ਬਾਜੀਗਰ, ਤੁਸੀਂ ਮੇਰੇ ਚੌਧਰੀਆਂ ਦੇ ਬੱਚੇ ਹੋ। ਸਰਦਾਰਾਂ ਦੇ ਅੱਲਾ ਬਾਦ ਰੱਖੇ। ਇੱਕ ਛਾਲ ਦਾ ਬਹਾਨਾ ਬਣਾਉਣਾ, ਪਾਂਦੇ ਖਾ ਕੀ ਉਰਾਦ ਦੇ ਪੁੱਤਰ ਦੀ ਸ਼ਾਦੀ ਹੈ। ਮੇਰਾ ਸਖੀ ਕੀ ਛਾਲ ਦਾ ਬਹਾਨਾ ਬਣਾ, ਟੂਟੂ ਨੂੰ ਵੀ ਸੱਦ ਲੈ। ਪੂਰੀ 12 ਦਾ ਮਸ਼ਹੂਰ ਬਾਜੀਗਰ ਹੋ। 12 ਦਾ ਮਸ਼ਹੂਰ ਬਾਜੀਗਰ ਆ। ਔਰ ਮੇਰੇ ਪ੍ਰਧਾਨ ਚੌਧਰੀ ਜਿਹੜੇ ਮਦਨੀ ਦਾ ਮੁਕਾਬਲਾ ਕਰਾਉਣਾ, ਜਿਹੜਾ ਉਦੋਂ ਤੁਸੀਂ ਦੇਖਿਆ ਹੋਣਾ ਵਾ ਛਾਲਾ ਮਾਰਦਾ ਮਹਿੰਦੀ ਵਾਲੇ ਦਿਨ। ਹਾਂ ਦਾ ਬਾਬੇ ਦਾ ਮੁਕਾਬਲਾ ਉਦੋਂ ਕਰਾਉਣਾ। ਮਦਨੀ ਨੂੰ ਸੱਦੋ ਬਈ, ਮਦਨੀ ਨੂੰ ਸੱਦ। ਉਹ ਮਦਨੀ ਬੇਟਾ ਪਿੱਛੇ ਮਦਨੀ ਆ ਬਾਜੀਗਰ ਨਾਲ ਮੁਕਾਬਲਾ ਤੇਰਾ। ਓ ਮਾਈ ਗॉड, ਸਰਵ ਕਰ ਰਹੇ ਹੋ।
ਓਏ ਇੱਕ ਬਾਜੀ ਦਾ ਬੰਦਾ ਜਾਂ ਪਰੇ ਹੋਈ ਬਾਬੇ ਦਾ ਇੱਕ ਛਾਲ ਮਾਰ ਦੇ ਤੇਰੀ ਵੀਡੀਓ ਤੇਰੀ ਵੀਡੀਓ ਬਣਾਵਾਂਗੇ ਬਾਹਰ ਜਾਊਗੀ ਕਿੱਥੇ ਜਾਊਗੀ ਬਾਹਰ ਠੀਕ ਆ ਠੀਕ ਆ ਉਹ ਮਿੱਠੂ ਸਰਦਾਰ ਮੇਰਾ ਲੈ ਜਾਣਾ ਪਰਸ਼ੀਰ ਲਾ ਬਹੁਤ ਸੱਦ ਲਿਓ ਕੀ ਬਾਤ ਹੈ ਮੈਂ ਕਿਹਾ ਬਾਬਾ ਮੰਟੂ ਨੂੰ ਸੱਦ ਲਿਓ ਫੋਨ ਕਰੋ ਨਹੀਂ ਬਾਬਾ ਨਹੀਂ ਹੁਣ ਕਾਮਯਾਬ ਹੈ ਭਾਈ ਸਾਹਿਬ 17 ਸਾਲਾਂ ਦਾ ਬਾਬਾ ਬਾਬਾ ਜੀ ਦੀ ਗੱਡੀ ਨੂੰ ਫੋਨ ਕਰਦਾ ਇਹ ਨਹੀਂ ਉੱਡਣਾ ਉਹ 17 ਸਾਲਾਂ ਦਾ ਹੈ ਬਾਬਾ 17 ਸਾਲਾਂ ਦਾ ਹੈ ਨਹੀਂ ਬਾਬੇ ਕਾਦਰ ਦੀ ਲਾਦ ਕਿੱਥੇ ਬੈਠੀ ਆ ਜੀ ਬਾਬੇ ਕਾਦਰ ਦੀ ਲਾਦ ਬਾ ਦੇ ਮਾਨੀ ਫਿਰ ਬਾਬੇ ਕਾਦਰ ਦੀ ਲਾਦ ਪਛਾਣੀ ਗਈ ਆ ਮਾਨੀ ਬਾਬੇ ਕਾਦਰ ਦੀ ਲਾਦ ਪਛਾਣੀ ਗਈ ਦੇ ਲੈਣੇ ਚਾਹੀਦੇ ਓਏ ਇਦਾਂ ਨਹੀਂ ਹੁੰਦਾ ਜੋੜੀ ਦੇ ਭਾਈ ਯਾਰ ਮੈਂ ਦੇ ਬਾਬਾ ਮਾਨੀ ਮਾਨੀ ਤੂੰ ਕਹਿੰਦਾ ਹੀ ਪਠਾਨ ਭੁੱਖਾ ਤੂੰ ਕਹਿੰਦਾ ਪਠਾਨ ਭੁੱਖਾ ਆਪ ਹੀ ਭੁੱਖਾ ਆਪ ਭੁੱਖਾ ਹੈ ਆਪ ਇਕੱਠੇ ਕਰਦਾ ਨਾ ਹਾਂ ਮੈਂ ਦਊਂਗਾ ਹੁਣ ਨਹੀਂ ਕਿਹੜਾ ਹੁਣ ਤੇ ਮੁੰਡਾ ਦੇਣਾ ਲੋ ਜੀ ਸਲਾਦ ਤਿਆਰ ਹੁੰਦਾ ਪਿਆ ਹੈ ਇਹ ਇਹਦੇ ਉੱਤੇ ਰੱਖਣਾ ਵਾ ਸਾਰਿਆਂ ਦੇ ਹਾਂ ਦੇਵਾਂਗੇ ਕਿਉਂ ਇਹਦੇ ਜਾਣ ਦੇ ਉੱਤੇ ਮੁੜ ਕੇ ਉਹਨਾਂ ਨੇ ਕੱਪੜੇ ਲਾ ਹੀ ਦੇਣੇ ਇਹਨਾਂ ਦੇ ਲਾ ਲੈ ਇੱਕ ਦੇਣਾ ਕਲੋਜ਼ ਅੱਛਾ ਮੱਖੀਆਂ ਨਾ ਬਹਿਣ ਹਾਂ ਠੀਕ ਹੈ ਲੋ ਜੀ ਰੋਟੀਆਂ ਵੀ ਆ ਗਈਆਂ ਇਹ ਸਾਰਾ ਪੰਜਾਬੀ ਸਟਾਈਲ ਹੀ ਆ ਪਠਾਣਾ ਵਾਲਾ ਤਾਂ ਕੁਝ ਨਹੀਂ ਨਜ਼ਰ ਆਇਆ ਅੱਛਾ ਹਾਂ ਲੋ ਜੀ ਖਾਣਾ ਗਿਆ ਖੁੱਲ ਤੇ ਮਾਨੀ ਦੀ ਕਿਸਮਤ ਖੁੱਲ ਗਈ ਆ ਵੀ ਲਾੜੇ ਨਾਲ ਬਹਿ ਗਿਆ ਰੋਟੀ ਪਹਿਲੀ ਲੱਭ ਗਈ ਇਹਨੂੰ ਨਹੀਂ ਤੂੰ ਉੱਥੇ ਥਾਂ ਤੇ ਆ ਤੇ ਨਹੀਂ ਬੈਠਾ ਮੈਂ ਕਿਹਾ ਇੱਥੇ ਖੁੱਲਾ ਮਾਲ ਲੱਭੂ ਇੱਥੇ ਸਹੀ ਚਾਸ ਆਊਗੀ ਖਾਣ ਦੇ ਉੱਥੇ ਇਹਨੇ ਵੇਖਿਆ ਵੀਡੀਓ ਦੇ ਵਿੱਚ ਇਹਨੇ ਪੂਰਾ ਉੱਥੇ ਵੀ ਮਾਲਟ ਖਾ ਕੇ ਇੰਜੋਏ ਕੀਤਾ ਨਹੀਂ ਹੁਣ ਸਹੀ ਹੈ ਖਾ ਲਾ ਰੋਟੀ ਹੁਣ ਮੈਂ ਵੀਡੀਓ ਬੰਦ ਕਰਨ ਲੱਗਾ ਇਸ ਤੋਂ ਪਹਿਲੇ ਤੁਸੀਂ ਇਹਨੂੰ ਪਤਾ ਸਭ ਤੋਂ ਪਹਿਲੇ ਮਾਲ ਇੱਥੇ ਹੀ ਹੋਣਾ ਸਟੇਡੀਅਮ ਹਨਾ ਤਾਂ ਕਰਕੇ ਇੱਥੇ ਬੈਠਾ ਐਡਾ ਕੋਈ ਲਾਂਤੀ ਹੈ ਨਾ ਇਹ ਬੰਦਾ ਮਾਲ ਖਾਣ ਆਏ ਆ ਮੈਂ ਕਿਹਾ ਖੁੱਲਾ ਮਾਲ ਇੱਥੋਂ ਹੀ ਲੱਭੂਗਾ ਖਾ ਲਾ ਮੇਰਾ ਭਰਾ ਲੋ ਜੀ ਰੋਟੀਆਂ ਵਾਲਾ ਹਿਸਾਬ ਅਲੱਗ ਲਾਇਆ ਹੋਇਆ ਇੱਧਰ ਇਹ ਪੰਜਾਬੀ ਸਟਾਈਲ ਦੇ ਵਿੱਚ ਰੋਟੀ ਲੱਗਦੀ ਆ ਪਠਾਣਾ ਵਾਲੀ ਹੁੰਦੀ ਤੇ ਬਹੁਤ ਵੱਡੀ ਲੱਗਣੀ ਸੀ ਨਾ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਪੰਜਾਬੀ ਸਟਾਈਲ ਆ ਮਾਸ਼ਾਅੱਲਾ ਇਹ ਆਏ ਜੋ ਸਾਰੇ ਪੰਜਾਬੀ ਆ ਤਾਂ ਕਰਕੇ ਹਾਂਜੀ ਲੋ ਜੀ ਆ ਤੰਦੂਰ ਲਾਇਆ ਹੋਇਆ ਮੁੰਡਿਆਂ ਨੇ ਇੱਥੇ ਹੀ ਤੰਦੂਰ ਸਾਡਾ ਜੀ ਟਾਇਰਾਂ ਵਾਲਾ ਤੰਦੂਰ ਆ ਜਿੱਥੇ ਮਰਜ਼ੀ ਰੇੜ ਕੇ ਲਿਜਾ ਸਕਦੇ ਆ ਜੀ ਅੱਛਾ ਇਹ ਮੋਟਰਸਾਈਕਲ ਮਗਰ ਪਾ ਕੇ ਹਾਂਜੀ ਮੋਟਰਸਾਈਕਲ ਮਗਰ ਪਾਕਿਸਤਾਨੀ ਜਗਾੜ ਹੈ ਪਾਕਿਸਤਾਨੀ ਜਿਵੇਂ ਸਕੂਟਰ ਮਗਰ ਰੇੜੀ ਆਵੇਂ ਸਕੂਟਰ ਮਗਰ ਤੰਦੂਰ ਆ ਲੋ ਜੀ ਕੀ ਬਾਤਾਂ ਰੋਟੀਆਂ ਲੱਗੀ ਜਾਂਦੀਆਂ ਲਈ ਚਲੋ ਮੁੰਡਿਓ ਫਿਰ ਹੈ ਹਾਂ ਲੋ ਜੀ ਮਿੱਠੀ ਦੇ ਵਿੱਚ ਆ ਗਿਆ ਕੁਲਫਾ ਨਾਈਸ ਇਹ ਵੀ ਰਿਵਾਈਵ ਬਦਲ ਗਿਆ ਹਾਂ ਜਿਹੜੇ ਰਿਵਾਇਤ ਹੈ ਕੀ ਕਰਨਾ ਬਾਈ ਦੱਸੀ 2 ਮਿੰਟਾਂ ਬਾਅਦ ਫਿਰ ਵੀਡੀਓ ਬਣਾਉਣੀ ਕਿਉਂ ਇਮਰਾਨ ਸਾਹਿਬ ਤਾਵਨ ਕਰਨ ਦੀ ਇਮਰਾਨ ਸਾਹਿਬ ਅੱਛਾ ਇਹ ਜਿਹੜੀ ਬੈਗ ਉੱਤੇ ਰੋਟੀ ਖਾਧੀ ਆ ਬੱਲੇ ਵੀ ਮਾਨੀ ਮੈਂ ਤਾਂ ਇਹਨਾਂ ਕਿਹਾ ਕਾਪੀ ਲੈ ਆਓ ਖਾਤਾ ਲਿਖਾਉਣਾ ਖਾਤਾ ਇੱਧਰ ਚੱਲਦਾ ਇਹਦਾ ਗੱਲ ਵੱਧ ਗਈ ਹੈ ਗੱਲ ਵੱਧ ਗਈ ਅੱਜ ਮਾਨੀ ਅੱਜ ਫਸ ਗਿਆ ਨਗਦੇ ਦੇਵਾਂਗੇ ਖਾਤਾ ਵੀ ਨਗਦੀ ਹੁੰਦਾ ਖਾਤਾ ਨਗਦੋ ਨਗਦ ਨਹੀਂ ਹੁੰਦਾ ਖਾਤੇ 'ਚ ਚੜਨਾ ਨਗਦੋ ਨਗਦਾ ਬਸ ਨਾ ਬਾ ਲਿਖਣਾ ਨਗਦੀ ਲਿਖਣਾ ਹਾਂ ਲਿਖੀ ਚਲੋ ਫਿਰ ਸਰ ਜੀ ਇਹ ਉਹ ਗੱਲ ਹੋਣੀ ਆ ਵੀ ਕੋਈ ਪਤਾ ਨਹੀਂ ਹੁੰਦਾ ਪਾਉਣਾ ਆ ਗਿਆ ਉਹਨੇ ਉਹਦੇ ਕੋਲ 2000 ਲੈਣਾ ਸੀ ਕਹਿੰਦਾ ਲਿਖ ਮੇਰਾ ਨਾਮ ਲੈ ਕੇ 2000 ਉਹਨੇ ਕਿਹਾ ਜੀ ਬਾਬਰ ਟੈਂਸਰ ਦੀਆਂ ਜਿਹੜਾ ਵੀ ਉਹਦਾ ਨਾਮ ਲੈ ਕੇ ਸ਼ਫੀਕ ਜੱਟ ਲਿਖ ਕੇ ਅੱਗੇ ਉਹਨੇ ਕਿਹਾ ਹੁਣ ਪੈਸੇ ਉਹਨੇ ਕਿਹਾ ਮੈਂ ਤੇਰੇ ਕੋਲ ਲੈਣਾ ਨਹੀਂ 2000 ਹਾਂ ਓਏ ਹੈਲੋ ਦੇਣਾ ਤਾਂ ਕੁਛ ਆਪਾਂ ਮੈਨੂੰ ਦੱਸੋ ਜੀ ਓਏ ਭਾਵੇਂ 10000 ਲਿਖਾ ਦੇ ਬਾਬਰ ਭਾਈ ਮੇਰੇ ਕੋਲ ਕਿਹੜਾ ਲੈਣਾ ਹੈ ਮੇਰੇ ਵਾਲਾ ਕੋਲ ਲੱਖ ਲਿਖਾ ਦੇ ਮੇਰੇ ਵਾਲਾ ਕੋਲ ਲੱਖ ਲਿਖਾ ਦੇ ਆਪਾਂ ਖਾਤੇ 'ਚ ਪਾ ਦੇ ਨਹੀਂ ਇਹ ਮੇਰੇ ਕੋਲ ਮੈਨੂੰ ਦੱਸੇ ਵੀ ਮੇਰੇ ਨਾਲ ਕਿਹੜਾ ਖਾਤਾ ਕੱਢੀ ਬੈਠਾ ਹੈ ਹਾਂ ਓਏ ਮਾਨੀ ਇਹ ਵੀ ਰੌਲਾ ਯਾਰ ਖਾਤਾ ਗੱਲ ਸੁਣ ਲੈ ਮੇਰੀ ਮੈਂ ਖਾਤੇ 'ਚ ਲਿਖਾ ਦੇਣੇ ਆ ਸ਼ਾਮੀ ਇਹਨਾਂ ਨੂੰ ਲੱਭ ਜਾਣੇ ਅਗਰ ਲੈਣੇ ਆ ਤੇ ਅਗਰ ਨਹੀਂ ਲੈਣੇ ਤੇ ਫਿਰ ਰੋਲਾ ਪਾ ਪੂ ਕੇ ਚੱਲ ਜਾਣਗੇ ਆਪਾਂ ਨਾਲ ਸ਼ਾਮੀ ਲੱਭ ਜਾਣਗੇ ਨਹੀਂ ਹਾਂ ਬਈ ਦੱਸੋ ਕੀ ਕਰਨਾ ਇਹ ਤਾਂ ਸਭ ਨਗਦ ਨਗਦੀ ਸਭ ਅੱਛਾ ਇਹ ਨਗਦੋ ਨਗਦੀ ਇਹ ਲਾਗ ਹੈ ਕਿਹੜੀ ਚੀਜ਼ ਦਾ ਇਹ ਤੇਜ ਦਾ ਲਾਗ ਇਹ ਜਿਹੜਾ ਰੋਟੀ ਬਹਿ ਕੇ ਲਾੜੇ ਨਾਲ ਖਾਧੀ ਆ ਬਿਲਕੁਲ ਜੀ ਹਾਂਜੀ ਦੇਣਾ ਹੀ ਪੈਣਾ ਫਿਰ ਮਾਨੀ ਇਹ ਤੂੰ ਮਾਲ ਜਦੋਂ ਮਾਲ ਖੁੱਲਾ ਖਾਦਾ ਖੁੱਲਾ ਖਾਦਾ ਤੇ ਬਸ ਫਿਰ ਬਸ ਸਹੀ ਹੋ ਗਿਆ ਤੇ ਫਿਰ ਦੇ ਦਿਓ ਕਿਉਂਕਿ ਕੰਮ ਦਾ ਟਾਈਮ ਹੈ ਦੇ ਬਈ ਅੱਛਾ ਹੁਣੀ ਦੇਦਾ ਮੈਂ ਹੁਣੇ ਦੇਣਾ ਹੋਰ ਰੋਟੀ ਹੁਣੇ ਨਹੀਂ ਖਾਧੀ ਵਾਹ ਵਾਮ ਤੇ ਜਾ ਲੈਂਦੇ ਸਾਰੇ ਅੱਗੋਂ ਮੈਂ ਇੰਤਜ਼ਾਮ ਕਰਕੇ ਇਹ ਆਵਾਮ ਦੇ ਸਾਹਮਣੇ ਦੇਈਦਾ ਹੈ। ਵੇਟਰਾਂ ਨੇ ਕੀ ਕੀਤਾ ਤੂੰ ਦੱਸਣਾ ਵਾ ਵੀ ਵੇਟਰਾਂ ਦਾ ਮਾਨੀ ਨੇ ਕੀ ਕੀਤਾ ਨਹੀਂ ਮੈਂ ਵਿੱਚ ਵਿਖਾਉਣਾ ਲੋ ਜੀ ਕਾਸ਼ੀ ਦਾ ਬੈਠਾ ਮੁੰਡਾ ਹੈ ਤੇ ਇਹ ਦਊਗਾ ਤੇ ਮਾਨੀ ਦਊਗਾ ਦੋ ਜਣੇ ਬੈਠੇ ਆ ਨਾ ਉਹ ਤੋਂ ਬਾਅਦ ਤੂੰ ਲਓ ਮੈਂ ਕਾਹਤੋਂ ਦਊਂਗਾ ਮੈਂ ਤਾਂ ਮੈਂ
ਦੇਣੇ ਆ ਮਗਰ ਮੈਂ ਡੇਰੇ ਵਾਲਿਆਂ ਕੋ ਵੀਡੀਓ ਵਾਲਿਆਂ ਸੁਣ ਲਓ ਡੇਰੇ ਵਾਲਾ ਦਊਗਾ ਤੇ ਮੈਂ ਦੇਣਾ ਪੱਕੀ ਗੱਲ ਆ ਪੱਕੀ ਗੱਲ ਹੁਣੇ ਕੱਢੇਗਾ ਹਾਂ ਮੇਰੀ ਤੇ ਬੈਂਕ ਕੋਲ ਬੈਠੀ ਆਪਾਂ ਤੇ ਦਵਾਂਗੇ ਲੈ ਬਈ ਦੇ ਵੇ ਮੁੰਡਿਆ ਪੈਸੇ ਦੇ ਬਾਈ ਨੂੰ ਲਾਗ ਦੇ ਰੋਟੀ ਖਾਧੀ ਬਹਿ ਗਿਆ ਆਪਾਂ ਲਓ ਜੀ ਚਲੋ ਭਾਈ ਖੁਸ਼ੀ ਨਹੀਂ ਖੁਸ਼ੀ ਕਿਹੜੀ ਹੋਈ ਹੁਣ ਦੇ ਬਾਕੀ ਹੁਣ ਤੂੰ ਮੈਂ ਤਾਂ ਦੇਣੇ ਆ ਹਾਂ ਤੇ ਮੈਂ ਵੀਡੀਓ ਮੈਂ ਦਿਨਾ ਯਾਰ ਜਿੰਨੇ ਭਾਜੀ ਤੁਸੀਂ ਦੇਣੇ ਉਹਨੇ ਦੇਣੇ ਫਿਰ ਤੂੰ ਨਾ ਦਿੱਤੇ ਜਿੰਨੇ ਮੈਂ ਦੇਣੇ ਉਹਨੇ ਦੇਂਗਾ ਮੇਰੀ ਤੇਰੇ ਵਰਗੂ ਅਗਰ ਬੈਂਕ ਕੈਸ਼ ਹੋ ਗਈ ਹੁਣੇ ਤੇ ਨਾ ਦਵਾਂ ਫੇਰ ਗਈ ਯਾਰ ਆ ਹੁਣ ਗਲਤ ਕਰਦਾ ਪਿਆ। ਦਿਓ ਭਾਜੀ ਤੂੰ ਹਾਂ ਕਰਨੀ ਬੈਂਕ ਤੇ ਬੈਂਕ ਕੈਸ਼ ਹੋਊਗੀ ਬੈਂਕ ਤੇ ਆ ਰਾ ਤੂੰ ਹਾਂ ਕਰ ਬੈਂਕ ਨੇ ਏਟੀਆਂ ਮਾਰ ਕੇ ਪੈਸੇ ਤੇ ਤਾਂ ਮੈਂ ਵੱਧਦਾ ਨਹੀਂ ਇੰਨੀ ਨਾ 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 ਇੱਧਰ ਆ ਹਾਂਜੀ ਹਾਂਜੀ ਜੀ ਭਾਜੀ ਹੁਣ ਲੈਣੇ ਕਿ ਨਹੀਂ ਲੈਣੇ ਦਿਓ ਪੈਸੇ ਕਿੱਦਾਂ ਤੂੰ ਦਊਂਗਾ ਤੇ ਮੈਂ ਦੇਣੇ ਪੱਕੀ ਗੱਲ ਆ ਜਿੰਨੇ ਮੈਂ ਦੇਣੇ ਉਹਨੇ ਦੇਂਗਾ ਜਿੰਨੇ ਮੈਂ ਦੇਣੇ ਮੈਂ ਕਿੰਨੀ ਮੇਰੀ ਬੈਂਕ ਚ ਤੇਰੇ ਵਾਲੇ ਹੋ ਗਈ ਗੱਲ ਯਾਰ ਜਿੰਨੇ ਤੂੰ ਦੇਣੇ ਉਹਨੇ ਦੇ ਚੱਲ ਦੇ ਹੋ ਗਈ ਅਸੀਂ ਆਪੇ ਨਿਕਲ ਯਾਰ ਮੈਂ ਉੱਤੋਂ ਨਾ ਦਵਾਂ ਫੇਰ ਗਈ ਪੱਕੀ ਗੱਲ ਆ ਲੋਹੇ ਤੋੜ ਪੈਸੇ ਡੇਰੇ ਵਾਲੇ ਨੇ ਆ ਲੋ ਪਾ ਮੇਰੇ ਵੱਲੋਂ ਨਹੀਂ ਨਹੀਂ ਹੱਥ ਨਹੀਂ ਪਾਉਣਾ ਆ ਮੇਰੇ ਵੱਲੋਂ ਥੈਂਕ ਯੂ ਭਾਈਜਾਨ ਆ ਹੁਣ ਲੈ ਇਧਰੋਂ ਮਾਨੀ ਪੈਸੇ ਦੇਣੇ ਪੈਣੇ ਆ ਬੈਂਕ ਕੈਸ਼ ਬੈਂਕ ਕੈਸ਼ ਤੋਂ ਬਗੈਰ ਮਾਨੀ ਨਿਕਲ ਗਿਆ ਪੰਡਾਲ ਚੋਂ ਬਾਹਰ ਤੇ ਹਾਂਜੀ ਤੇਰਾ ਪੂਰਾ ਹਾਲ ਹੋਊਗਾ ਨਹੀਂ ਦੇ ਇਹ ਹੁਣ ਨਿਕਲਣਾ ਨਹੀਂ ਚਾਹੀਦਾ ਬੰਦਾ ਠੀਕ ਹੈ ਡੇਰੇ ਵਾਲਿਆ ਜੇ ਇਹ ਨਿਕਲ ਗਿਆ ਪੰਡਾਲ ਚੋਂ ਇਦਾਂ ਬਾਹਰ ਅਸੀਂ ਤੇਰੇ ਕੋਲ ਦੁਗਣੇ ਲੈਣੇ ਲੈ ਹੁਣ ਇਹ ਵੀ ਗੱਲ ਸੁਣ ਲੈ ਇਹ ਤੇ ਕੋ ਦੁਗਣੇ ਲੈਣੇ ਜੇ ਨਿਕਲ ਗਿਆ ਤੇ ਕਸਮ ਚ ਕਾਲਾ ਕੇ ਵਕਫੇ ਬੈਂਕ ਕਿਹੜਾ ਬੰਦ ਰੋਟੀ ਵਾਲਾ ਉਹ ਆ ਕਿਹੜਾ ਵਾ ਆ ਵਕਫਾ ਰੋਟੀ ਹਾਂ ਉਹ ਆ ਉਦੋਂ ਹੀ ਆ ਕਿਦੋਂ ਰੋਟੀ ਖਾਣੀ ਕਿ ਬੈਂਕ ਨਹੀਂ ਦੇ ਮੈਨੂੰ ਦੇਣੇ ਤੇ ਫਿਰ ਦੇ ਦਿਓ ਕਿਉਂਕਿ ਜੇ ਦੇਣੇ ਤੇ ਦੇ ਦਿਓ ਕਿਉਂਕਿ ਕੰਮ ਨਾ ਖਪਾ ਯਾਰ ਬੰਦੇ ਨੂੰ ਪੈਸੇ ਦੇ ਦੇ ਕਸਮ ਨੇ ਨਾ ਕਿ ਮੈਂ ਦੇਣੇ ਤੇ ਫਿਰ ਦਿਓ ਇਹ ਹੁਣ ਜੇ ਮੈਂ ਬੰਦ ਕਰਨ ਲੱਗਾ ਜੇ ਇਹਨੇ ਤੈਨੂੰ ਦੇ ਦਿੱਤੇ ਤੇ ਵਿੱਚ ਦੱਸਣਾ ਹੀ ਠੀਕ ਆ ਠੀਕ ਆ ਨਹੀਂ ਹੁਣ ਮੈਨੂੰ ਵਾਪਸ ਕਰਦੇ ਆ ਫਿਰ ਜੇ ਤੂੰ ਨਹੀਂ ਦੇਣੇ ਤੇ ਤੇਰੀ ਗੱਲ ਆ ਫਿਰ ਉਹ ਮੈਂ ਤੈਨੂੰ ਦਊਂਗਾ ਤੇ ਫਿਰ ਦੇ ਦਿਓ ਕਿਉਂਕਿ ਜਾਂ ਤਾਂ ਫਿਰ ਮੈਨੂੰ ਜੁਰਮਾਨਾ ਪੈਣ ਲੱਗਾ ਜਾਂ ਫਿਰ ਹਾਂ ਜੇ ਜੁਰਮਾਨਾ ਪੈਣਾ ਜੇ ਜੇ ਉਹਨੂੰ ਤੂੰ ਇੰਨੇ ਨਾ ਦੇਵੇਂਗਾ ਤਾਂ ਜੁਰਮਾਨਾ ਹੀ ਯਾਰ ਉਹ ਠੀਕ ਆ ਮੌਕੇ ਦੀ ਗੱਲ ਆ ਜੇ ਉਹ ਦੇ ਦੇ ਕਹਿੰਦਾ ਤੇ ਮੈਨੂੰ ਵਾਪਸ ਕਰ ਦੇ ਨਹੀਂ ਫਿਰ ਦੇ ਦਿਓ ਫਿਰ ਦੇ ਦਿਓ ਫਿਰ ਦੇ ਦਿਓ ਮਾਨੀ ਜਾ ਯਾਰ ਗੱਲ ਕਰਕੇ ਨਹੀਂ ਇਹ ਤੇ ਮੌਕੇ ਯਾਰ ਦੀ ਗੱਲ ਉਹਨੂੰ ਉਹ ਗਰੀਬ ਨੂੰ ਸਮਝ ਲੱਗਦੀ ਪਈ ਹੈ ਮੈਂ ਉਹਨੂੰ ਸਹੀ ਸਮਝ ਗੱਲ ਮੌਕੇ ਦੀ ਆ ਮੌਕੇ ਦੀ ਗੱਲ ਹੈ ਮੈਨੂੰ ਵਾਪਸ ਕਰ ਦੇ ਫੜਾ ਦੇ ਮੈਂ ਨਹੀਂ 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 ਉਹ ਤਾਂ ਮੁੜਨੇ ਆ ਵਾਪਸ ਕਰ ਦਿਓ। ਲੋਈ ਨਾ ਜਾਏ ਹਾਂ ਬੋਲੋ 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 ਜਲਦੀ ਕਰੋ ਯਾਰ ਟਾਈਮ ਕੰਮ ਦਾ ਟਾਈਮ ਆ ਓਏ ਕੰਮ ਦਾ ਟਾਈਮ ਹੈ ਕੰਮ ਦਾ ਟਾਈਮ ਇਧਰ ਨਜੇਠੀ ਯਾਰ ਬੰਦਾ ਜੇ ਕਹਿੰਦਾ ਮੈਂ ਵਾਪਸ ਕਰ ਦੇਣਾ ਬਾਬਰ ਇਧਰ ਗੱਲ ਨਿਬੜ ਗਈ ਆ ਹਾਂਜੀ ਮੈਂ ਲਾਗ ਦਿੱਤਾ ਬਾਈ ਨੂੰ 1000 ਰੁਪਇਆ ਮੈਂ ਕਿਹਾ ਗੱਲ ਇਹ ਆ ਆ ਗਿਆ ਡੇਰੇ ਜੇ ਇਹ ਵੀ ਜਿੰਨੇ ਮੈਂ ਇਹਨੇ ਕਿਹਾ ਜਿੰਨੇ ਡੇਰੇ ਵਾਲਾ ਦਊਗਾ ਉਨੇ ਮੈਂ ਦਊਂਗਾ ਕੌਣ ਕਹਿੰਦਾ ਮਾਨੀ ਨੇ ਕਿਹਾ ਹੁਣ ਮੈਂ ਇਹਨੂੰ ਇਹ ਵੀ ਨਾਲ ਕਿਹਾ ਮੈਂ ਕਿਹਾ ਜੇ ਮਾਨੀ ਕੋ ਤੂੰ ਨਾ ਲਵੇਂ ਤੇ ਤੇ ਕੋ ਦੁਗਣੇ ਲੈਣੇ ਹੀ ਚਿੱਤ ਰੱਖੀ ਸਹੀ ਚੱਸ ਕਰਾ ਗਿਆ ਡੇਰੇ ਠੀਕ ਆ ਹੁਣ ਦੇ ਗੱਲ ਨਾਲ ਗੱਲ ਪੁਗਣੀ ਹਾਂ ਹੁਣ ਦੇ ਹੁਣ ਮੈਨੂੰ 1000 ਰੁਪਏ ਜੁਰਮਾਨਾ ਦੇਣਾ ਪੈਂਦਾ ਮੈਂ ਇਹਨੂੰ ਨਹੀਂ 1500 ਉਹ ਤੇ 3000 ਹੋ ਗਿਆ 3000 ਹੋ ਗਿਆ 3000 ਹੋ ਗਿਆ ਨਾਮ ਤੁਸੀਂ ਦਿੱਤੀ ਖੜੋਤੇ ਤੇ ਨੀਰ ਦੀ ਜੇਬੀ ਚੋਂ 1500 ਨਿਕਲੇ ਗੱਲਾਂ ਕਰ ਫੇਰ ਮੇਰੀ ਸੁਣ ਲਓ ਹਾਂਜੀ ਸੁਣਾ ਇਹਦੀ ਵੀ ਸੁਣ ਲਓ ਇਹਦੀ ਵੀ ਸੁਣ ਲਾ ਇਹਦੀ ਸੁਣ ਲਓ ਜੀ ਇਹਦੀ ਸੁਣਾ ਦੇ ਬਾਈ ਸੁਣ ਲਓ ਯਾਰ ਬਸਪਾ ਬੈਂਕ ਆ ਕੇ ਦੋ ਬੈਂਕ ਮੇਰੀ ਖਾਲੀ ਹੋ ਗਈ ਨਾ ਦਵਾਂ ਫੇਰ ਗਈ ਯਾਰ 15-20 ਮਿੰਟ ਤੇ ਟਾਈਮ ਦਿੱਤਾ ਜਾਂਦਾ ਹਨਾ 10 ਮਿੰਟ ਦਾ ਟਾਈਮ ਦੇ ਦਿਓ ਹਾਂ 10 ਮਿੰਟ ਕਿਦੋਂ ਤੁਹਾਨੂੰ ਇਹ ਹੁਣ ਫੜਨਾ ਕਿਹਨੂੰ ਬਾਅਦ ਚ ਇਹ ਤੇ ਤੂੰ ਜ਼ਿੰਮੇਵਾਰ ਆ ਨਾ ਮੈਂ ਤਾਂ ਜ਼ਿੰਮੇਵਾਰ ਨਹੀਂਗਾ ਮੈਂ ਤਾਂ ਜ਼ਿੰਮੇਵਾਰ ਤੂੰ ਆ ਜ਼ਮ ਇਹ ਨਹੀਂ ਸਹੀ ਨਹੀਂ ਆ ਉਹ ਵਾਹ ਜ਼ਾਮਨ ਕਿਹੜਾ ਬੰਦਾ ਵੀ ਜ਼ਾਮ ਨਹੀਂ ਦਿਓ ਅਲਮਾਨ ਗੱਲ 'ਚ ਫਸਾ ਲਾ ਹੁਣ ਗੱਲ 'ਚ ਫਸਾ ਜਾ ਹੈਲੋ ਅਲਮਾਸ ਅਲਮਾਸ ਜਾਮ ਨਹੀਂ ਤੂੰ ਦੇਣੇ ਹੁਣ ਇਹ ਮਰਦਾ ਵੀ ਹੋਵੇ ਮੈਂ ਨਹੀਂ ਦੇਣੀ ਅੱਛਾ ਆ ਫਿਰ ਭਾ ਇਧਰ ਆ ਨਹੀਂ ਭਈਆ ਮੈਂ ਕੋਈ ਉਹਨੇ ਲੈਣੀ ਆ ਵਾ ਤੇਰੇ ਪਿੱਛੇ ਮੈਂ ਮੰਨਦਾ ਹੀ ਨਹੀਂ ਕੌਣ ਨਹੀਂ ਮੰਨਦਾ ਤੂੰ ਆਪੇ ਜਿਹੜਾ ਸਲਾਹ ਦੇਵੇ ਉਹ ਭਈ ਚੌਰੀ ਮੇਰੇ ਵੀ ਕੋਈ ਸੌਂਪਦਾਰ ਰਹਿੰਦੇ ਆ ਉਹ ਲੈ ਇੱਧਰ ਵੀ ਰਹਿੰਦੇ ਆ ਉਹ ਤੂੰ ਕਿਹਦੇ ਦੇਣੇ ਆ ਗੱਲ ਮੋਲ ਨਾ ਪਿਆ ਤੇ ਵਲੌਗ ਦਾ ਸਵਾਦ ਨਹੀਂ ਆਉਣਾ ਭਾਈ ਚਾਚਾ ਵੀ ਆ ਗਿਆ ਕਹਿੰਦਾ ਮੇਰੇ ਵੀ ਰਹਿੰਦੇ ਹਲੇ ਮਾਨੀ ਵੱਲ ਜ਼ਮਾਨਤ ਭਰਦਾ ਮੈਂ ਲੋਈ ਲੈ ਲੈਣਾ ਹੁਣ ਬਾਬਾ ਜੀ ਬਾਬਾ ਜੀ ਬਾਬੇ ਚਾਦਰ ਦੇ ਦੇ ਬਾਬਾ ਜੀ ਜ਼ਮਾਨਤ ਬਾਬਾ ਜੀ ਆਰਡਰ ਵੀ ਕਿਸੇ ਦੀ ਆ ਬਾਬਾ ਉਹ ਮਾਨੀ ਤੇ ਗਵਾਤਾ ਕੁਝ ਹੈਗਾ ਕੋਈ ਛੇੜ ਆ ਉਹਦੀ ਭਾਈ ਲਓ ਜੀ ਫਿਰ ਸਰ ਕੀ ਗਿਆ ਕਹਿੰਦਾ ਕੋਈ ਨਹੀਂ ਗਈ ਨਹੀਂ ਮੈਂ ਕੀ ਕਹਿੰਦੇ ਕੋਈ ਨਹੀਂ ਕੋਈ ਗਈ? ਵੀ ਨਹੀਂ ਆ ਮੈਂ ਦੇਣੇ ਆ ਹਾਂ ਰਾਸ਼ੀ ਦੇ ਦੇ ਵੀ ਨਾ ਨਿਕਲੇ ਤੇ ਫਿਰ ਹਾਂ ਮੇਰੀ ਤਲਾਸ਼ੀ ਲੈ ਲਓ ਮੇਰੀ LIC ਬੈਂਕ ਮਸਰੂਫ ਆ ਕਿਹੜੀ ਬੈਂਕ ਕਿਹੜੀ ਤੇਰੀ ਬੈਂਕ ਤੁਹਾਨੂੰ ਦੋ ਨੂੰ ਨਹੀਂ ਪਤਾ ਮੈਨੂੰ ਪਤਾ ਵਾ ਮੈਨੂੰ ਪਤਾ ਵਾ ਤੇ ਉਹ ਬੈਂਕ ਵੈਲੀ ਇਹਦੀ ਬੈਂਕ ਮਸਰੂਫ ਆ ਬੈਂਕ ਕੀ ਬੇਲੀ ਜਾਮਨ ਚੁੱਕ ਬਣ ਨਹੀਂ ਮੈਂ ਤਾਂ ਜਾਮ ਨਹੀਂ ਬਣਦਾ ਨਹੀਂ ਭਾ ਮੈਂ ਤੇ ਆਪ ਤੈਨੂੰ ਤੇ ਮੈਂ ਆਪ ਗੱਲ ਥੱਲੇ ਕੀਤਾ ਔਖਾ ਹੋ ਗਏ ਫਿਰ ਇਮਰਾਨ ਸਾਹਿਬ ਮੈਨੂੰ ਜੁਰਮਾਨਾ ਮੈਂ ਦੇ ਦਿਆਂ ਮੈਂ ਦੇ ਦੇਵਾਂ ਨਹੀਂ ਜੇ ਕਿ ਨਹੀਂ ਕਿਸੇ ਪਾਸੇ ਯਾਰ ਇੱਧਰ ਗੱਲ ਹੀ ਨਿਬੜਦੀ ਪਈ ਯਾਰ ਜਾਣੇ ਆ ਇੱਧਰ ਗੱਲ ਹੀ ਨਿਬੜਦੀ ਪਈ
ਮਾਨੀ ਨੇ ਨਾ ਪੈਸੇ ਮੈਨੂੰ ਕਹਿੰਦਾ ਡੇਰੇ ਵਾਲਾ ਜਿੰਨਾ ਲਾਗ ਦਊਗਾ ਉਹਨਾਂ ਮੈਂ ਦਊਂਗਾ। ਮੈਂ ਦੇਤਾ 1000 ਰੁਪਇਆ। ਠੀਕ ਆ, ਮੈਂ ਕਿਹਾ ਹੁਣ ਮਾਨੀ ਦੇ 1000। ਮੈਂ ਕਿਹਾ ਜੇ ਮਾਨੀ ਕੋ ਨਾ ਲਵੇ ਪੰਡਾਲ ਚੋਂ ਮਾਨੀ ਇਹ ਤਾਂ ਨਿਕਲ ਗਿਆ ਇਹ ਵਾਪਸ ਡਬਲ। ਮੈਂ ਕਿਹਾ ਡਬਲ ਲੈਣੇ ਆ। ਇਧਰ ਬਾਬਾ ਬਾਜੀਗਰ ਕਹਿੰਦਾ, ਬਾਬੇ ਬਾਜੀਗਰ ਨੂੰ ਨੇ ਪਹਿਲੇ ਲਾਰਾ ਲਾਇਆ, ਮੁੜ ਕੇ ਤੈਨੂੰ ਮੈਂ ਦਿੰਨਾ। ਬਾਬਾ ਬਾਜੀਗਰ ਕਹਿੰਦਾ ਮੇਰਾ ਵੀ ਬਕਾਇਆ ਰਹਿੰਦਾ। ਬਾਜੀਗਰ ਵੀ ਮੇਰੇ ਨਾਲ, ਮੇਰੀ ਬੈਂਕ ਮਸਰੂਫ। ਬਾਬੇ ਕਾਦਰ ਦੀ ਤੂੰ ਲਾ ਦਾ ਕਿ ਇਹ ਕੌਣ ਹੈ ਤੇ ਫਿਰ ਇਹਨੇ ਦੇਣੇ ਮੈਂ ਦੇਣੇ ਇਹੀ ਆ। ਮੈਂ ਕਿਹਾ ਲੋਈ ਲੋ ਜੀ ਗੱਲ ਨਿਬੜਦੀ ਨਹੀਂ ਪਈ। ਖੋਲ ਬਟੂਆ। ਇਹਦੀ ਗੱਲ ਸੁਣ ਲੈ ਮੇਰੀ। ਇਹ ਬੰਦਾ ਕਿਹੜਾ ਡੇਰੇ ਵਾਲਾ? ਇਹ ਵੀ ਡੇਰੇ ਵਾਲਾ ਹੀ ਆ। ਹੋਰ ਅਸੀਂ ਡੇਰੇ ਤੋਂ ਬਾਹਰ ਆ ਕੀ ਆ ਉਹ ਫੇਰ ਆ ਗਿਆ ਤੂੰ ਇੱਥੇ। ਕਿ ਪੈਸੇ ਕਿਹੜੇ ਮੈਂ ਦੇਣਾ ਹੀ ਨਹੀਂ। ਕਿਹੜਾ ਨਾ ਮੈਂ ਤੈਨੂੰ ਇਹ ਨੀਂਦਾਂ ਲਿਖਦੇ ਪਏ ਆ ਜੀ ਬੰਦੇ। 5000 ਲੈ ਦੇ। ਅੱਛਾ ਮਾਨੀ ਇੱਕ ਮਿੰਟ ਮੇਰਾ ਹਜ਼ਾਰ ਨਾ ਮਰਵਾ ਦੀ ਯਾਰ ਮਾਨੀ ਦੇ ਦੇ ਪੈਸੇ ਹੁਣ ਇੱਧਰ ਵੀ। ਇਹ ਆਪਣਾ ਅੱਜ ਬੈਂਕ ਹੀ ਨਹੀਂ ਖੁੱਲੀ, ਆਪਾਂ ਨਹੀਂ ਦਿੰਦੇ ਯਾਰ ਤੂੰ ਕੀ ਸ਼ਾਇਦ ਐਤਵਾਰ ਆ ਗਏ। ਚੌਧਰੀ ਐਸੇ ਮਾਮੇਦਾਰ ਹੈ ਕਿ ਇੱਕ ਡੇਰੇ ਦਾ ਲਿਖਿਆ ਹੀ ਹੁੰਦਾ ਵਾ ਕਿੰਨਾ ਡੇਰੇ ਵਾਲੇ ਹੀ ਆ ਸਾਰੇ। ਮੈਂ ਕਹਿੰਦਾ ਪਤਾ ਨਾ ਲੱਗੇ ਮੁੜ ਕੇ ਹੋਰ ਹੀ ਸਮਝੇ ਮੁੜ ਕੇ ਨਹੀਂ ਨਹੀਂ ਤੇਰਾ ਨਹੀਂ ਨਹੀਂ ਕਿੰਨੇ ਪੈਸੇ ਲੈ ਕੇ ਆਏ ਘਰੋਂ ਘਰ ਵਾਲਿਆਂ ਵਾਸਤੇ? ਕਿੰਨੇ ਦਿੱਤੇ ਤੈਨੂੰ ਉਹਨਾਂ ਨੇ? ਗੱਲ ਨਹੀਂ ਬਹੁਤ ਸੀਰੀ ਅੱਛਾ ਪਤਾ ਤੇਰਾ ਕੀ ਹਿਸਾਬ ਆ? ਇਹਦਾ ਪਤਾ ਕੀ ਹਿਸਾਬ ਆ ਹਾਨੀ? ਇਹਦਾ ਪਤਾ ਕੀ ਹਿਸਾਬ ਆ? ਅੱਗੇ ਕੱਟਾ ਨਹੀਂ ਪੱਕਾ ਤੇ ਕਿਸੇ ਨੇ 1000 2000 ਦਿੱਤਾ, ਘਰਾਂ ਨੇ 1000 ਪਾਉਣਾ ਯਾਰ ਦਾ ਕਟਾ ਖਾ ਲੈਣਾ ਹਾਂ। ਜਾਂ ਬਾਰੇ ਅਮਰਾਂ ਕੱਪੜੇ ਲੋ ਜੀ ਵਧਿਆ ਕੋਈ ਕਿੰਨੇ ਕਿੰਨੇ ਆ? ਸਭ ਤੋਂ ਬਹੁਤਾ ਕਿੰਨਾ ਨਿੰਦਾ ਵਾ? 2000 ਹੁਣ ਫਿਰ ਮੈਂ ਤਿੰਨ ਤੇਰੇ ਨਾਲ ਮੈਂ ਗੱਲ ਕਰਕੇ ਗਿਆ ਸੀ, ਜਿੰਨੇ ਸਾਰੇ ਨੇ ਪਾਏ ਉਹ ਤੋਂ 1000 ਬਹੁਤਾ ਪਾਉਣਾ। ਹੁਣੇ ਆ ਟੈਨਸ਼ਨ ਨਾ ਲੈ ਅੱਜ ਦਾ 50 ਨਹੀਂ ਤਾਂ ਮੈਂ ਹੁਣ ਪਾ ਕੇ ਜਾਵਾਂ, ਮੇਰੀ ਜਾਨ ਛੱਡੋ। ਚਲੀ ਆਪਣੀ ਪਲੇਟਾਂ ਆ ਗਈਆਂ ਆਪਾਂ ਜਾ ਕੇ ਪਲੇਟਾਂ ਲਾਈਏ ਹਾਂ ਫਿਰ ਇੰਤਜ਼ਾਰ ਕਰਨਾ ਪੈਣਾ ਹੈਲੋ ਹੈਂ? ਜਿਹਨੂੰ ਇੰਤਜ਼ਾਰ ਕਰਨਾ ਪੈਣਾ ਇੰਤਜ਼ਾਰ ਨਹੀਂ 5000 ਲਿਖ ਦੇਵਾਂ ਜਾ ਲਿਖ ਦੇ ਜਾ ਯਾਰ। ਉਹ ਸ਼ਾਇਦ ਇਹ 10,000 ਲਿਖਣਾ ਹਾਂ 10 ਨਹੀਂ ਉਹਨੇ 5 ਕਹਿਤਾ ਮੂੰਹ ਮੈਂ ਤਾਂ ਨਹੀਂ ਕਹਿਣਾ ਸੀ ਸਭ ਚੰਗਾ ਬਾਬਾ ਠੀਕ ਹੈ 5000 ਠੀਕ ਆ ਲਿਖ ਲਿਆ ਵਾ। ਦੇਖ ਲਿਆ ਕਿੱਥੇ ਆ? ਚੌਧਰੀ ਤਾਹਰ ਜੱਟ ਡੇਰੇ ਵਾਲਾ 5000 ਅੱਛਾ ਅੱਬੇ ਦਾ ਨਾਂ ਲਿਖ ਦਿਆ। ਹੁਣ ਮੈਂ ਕਾਟਾ ਵੀ ਲਾ ਦੇਣਾ ਜੇ ਨਾਂ ਦੇ ਤੇਰਾ ਕਾਟਾ ਬੁਰਾ ਲੱਗਦਾ। ਹਾਂ ਕਾਟਾ ਬਿਲਕੁਲ ਲੈ ਮੇਰਾ ਭਰਾ ਗਿਣ ਪੈਸੇ। ਕਰਮਾਂ ਵਾਲੇ ਪੈਸੇ ਆਏ ਆ ਗਿਣ ਲੈਣ ਦੇ ਕਿਉਂ? 1 2 3 4 ਨਾਮ ਬੜੀ ਦੇਰ ਦਾ ਲਿਖਿਆ ਹੋਇਆ ਨਾ ਪੈਸੇ ਹੁਣ ਆਏ ਆ ਤਾਂ ਕਰਕੇ ਕਹਿੰਦੇ ਕਰਮਾਂ ਵਾਲੇ ਆਏ ਆ ਠੀਕ ਆ ਹੁਣ ਨਿਜ਼ਾਮ। ਮੈਂ ਜੋ ਕਿਹਾ ਸੀ ਉਹੀ ਹੋਇਆ ਜੀ ਬਿਲਕੁਲ ਲੈ ਹੁਣ ਇਹ ਤੋਂ ਵੱਧ ਕੋਈ ਨਹੀਂ ਹੁੰਦਾ ਇਨਸ਼ਾਅੱਲਾ। ਇਨਸ਼ਾਅੱਲਾ ਕੌਣ ਇਮਰਾਨ ਨੇ ਤਤਨੀ ਉਧਾਰ ਕਰ ਕਰ ਗਿਆ? ਪਾਣੀ ਕਾਰਾ ਕਰ ਗਿਆ ਆਧਾਰ ਤੇ ਦਾ ਅਪਾਰਟਮੈਂਟ ਹਿੱਸਾ ਲੋ ਜੀ ਠੀਕ ਹੋ ਗਿਆ ਨਿਜ਼ਾਮ, ਸ਼ੁਕਰੀਆ। ਓਕੇ ਥੈਂਕ ਯੂ ਲੋ ਜੀ ਭਾ ਤੈਨੂੰ ਬੜੀਆਂ ਬੜੀਆਂ ਮੁਬਾਰਕਾਂ। ਠੀਕ ਆ ਤੇ ਸਾਰੇ ਭਰਾਵਾਂ ਦੀ ਜਿਹੜੇ ਜਿਹੜੇ ਆਏ ਆ ਸਾਰੇ ਵੀਰ ਭਰਾ ਆਏ ਹੋਏ ਆ, ਸਾਰੇ ਬੰਦੇ ਮੇਰੇ ਪਿੰਡ ਦੇ ਆ ਜੀ। ਮਿੱਠੂ ਸਾਹਿਬ ਹੈ ਦਿੰਦੇ ਵਾਸਤੇ ਸਾਡੇ ਕੋਲ ਹਰੀ ਬਾਹਰ 10 ਦਿਨ ਨਿਕਲ ਲੈਂਦੇ ਹਾਂ ਬਾਈ ਇਹ ਨੀਂਦੇ ਦਾ ਹੀ ਰੌਲਾ। ਚਲੋ ਠੀਕ ਆ ਵੀ ਜੱਫੀ ਪਾਓ ਅੱਛਾ ਨੀਂਦਾ ਹੈ ਨਹੀਂ ਉਹ ਯਾਰ ਤੁਸੀਂ ਉੱਤੇ ਬੈਠ ਕੇ ਰੋਟੀ ਨਹੀਂ ਖਾਧੀ ਅੱਗੇ ਉਹਦਾ ਬੜਾ ਰੌਲਾ ਸੀ। ਸਟੇਜ ਦੀ ਲਾਗੀ ਨਹੀਂ ਦਿੱਤੀ ਤੁਸੀਂ ਭਰਾਵਾ ਇਸ ਗੱਲ ਤੋਂ ਪਿੱਛੇ ਬੈਠੇ ਸੀਗੇ ਅੱਛਾ ਇਹ ਤੇ ਮੇਰੇ ਹੋਲੇ ਚੰਗਾ ਚਲੋ ਜੀ ਬਹੁਤ ਮੁਬਾਰਕਾਂ। ਉਹ ਤਾਂ ਵਿੱਚ ਹੀ ਆਗੇ। ਲੋ ਜੀ ਜਾਨ ਓਕੇ ਬਹੁਤ ਸ਼ੁਕਰੀਆ ਤੇ ਬੜੀਆਂ ਬੜੀਆਂ ਮੁਬਾਰਕਾਂ ਤੈਨੂੰ ਬਹੁਤ ਜ਼ਿਆਦੀਆਂ। ਖੈਰ ਮੁਬਾਰਕ ਤੇ ਅੱਲਾ ਭਾ ਜਿਉਂਦਾ ਰਹਿ। ਠੀਕ ਆ ਜਵਾਨੀਆਂ ਮਾਣੇ। ਅੱਲਾ ਤੈਨੂੰ ਭਾਗ ਲਾਵੇ। ਭਾਗ ਤੇ ਲੱਗ ਗਏ ਹੁਣ। ਇਹਨੇ ਹੁਣ ਮਹੀਨੇ ਦੋ ਬਾਅਦ ਕਹਿਣਾ ਇਦਾਂ ਦਾ ਭਾਗ ਕਿਸੇ ਨੂੰ ਨਾ ਲੱਗੇ। ਚਲੋ ਅੱਲਾ ਰੱਖੇ ਖੈਰ ਸੁਖ, ਮਿਲਦੇ ਆ ਇਨਸ਼ਾਅੱਲਾ। ਹੁਣ ਬਿਆਨ ਇੰਜੋਏ ਕਰ ਠੀਕ ਆ। ਓਕੇ ਮਿਹਰਬਾਨੀ ਮਿਹਰਬਾਨੀ। ਲੋ ਜੀ ਵਿਆਹ ਤੋਂ ਆਪਾਂ ਆ ਗਏ ਆ ਘਰੇ। ਬੇਬੇ ਨੂੰ ਵੀ ਲੈ ਆਂਦਾ। ਬੇਬੇ ਸੀ ਬੁੜੀਆਂ ਵਾਲੇ ਪਾਸੇ ਤੇ ਆਪਾਂ ਸੀ ਬੰਦਿਆਂ ਵਾਲੇ ਪਾਸੇ। ਤੇ ਬੇਬੇ ਨੇ ਐਕਸਪੀਰੀਅੰਸ ਵਾਵਾ ਸਾਰਾ ਸ਼ੇਅਰ ਕੀਤਾ, ਦੱਸਿਆ ਗੱਲਾਂ। ਮੈਂ ਕਿਹਾ ਵੀ ਤੁਹਾਡੇ ਰੂਬਰੂ ਵੀ ਕਰੀ ਕਿਉਂਕਿ ਮੈਨੂੰ ਵੀ ਉਹ ਚੀਜ਼ਾਂ ਪਹਿਲੀ ਵਾਰੀ ਪਤਾ ਲੱਗੀਆਂ। ਤੇ ਬੇਬੇ ਹੋਇਆ ਵਿਆਹ ਤੋਂ? ਹਾਂ ਵਿਆਹ ਤੋਂ ਹੋਇਆ ਆ, ਚੇਂਜ ਚੂੰਜ ਕਰ ਲਿਆ। ਅਸੀਂ ਆਪਦਾ ਘਰ ਦਾ ਕੰਮ ਸ਼ੁਰੂ ਕਰਨ ਲੱਗੇ ਆ ਤੇ ਉਹਨਾਂ ਦੇ ਜਿਹੜੇ ਰਿਵਾਜ ਸੀ ਉਹ ਬਹੁਤ ਹਟ ਕੇ ਸਾਡੇ ਰਿਵਾਜਾਂ ਨਾਲੋਂ ਸੀ। ਮਤਲਬ ਆਪਣੇ ਜਿਹੜੇ ਹੈਲੋ ਵੀ ਪਿੰਡਾਂ ਦੇ ਜਿਹੜੇ ਆ ਪਿੰਡਾਂ ਦੇ ਰਿਵਾਜ ਜਿਹੜੇ ਵੀ ਆਪਣੇ ਰਿਵਾਜ ਪੰਜਾਬੀਆਂ ਦੇ ਉਹਨਾਂ ਨਾਲੋਂ ਹਟ ਕੇ ਸੀ। ਉਹ ਪਠਾਨ ਕਹਿੰਦੇ ਹੀ ਨਹੀਂ, ਉਹ ਹੈ ਹੀ ਪਠਾਨ ਆ। ਤੇ ਉਹਨਾਂ ਦੀਆਂ ਗੱਲਾਂ ਵੀ ਇਦਾਂ ਦੀਆਂ ਵਾ ਕਿ ਬਹੁਤ ਕੋਈ ਨਾ ਐਸੀਆਂ ਗੱਲਾਂ ਵਾ ਕਿ ਜਿਹੜੀਆਂ ਹੈਰਾਨ ਮੈਂ ਦੇਖਦੀ ਰਹਿ ਗਈ ਕਿ ਦੁਲਹਨ ਜਦੋਂ ਆਉਂਦੀ ਆ ਪਹਿਲੇ ਦਿਨ ਹੀ ਉਹ ਦੁਲਹਨ ਨਹੀਂ ਹੁੰਦੀ ਬਸ। ਤੇ ਉਹਦੇ ਇੱਕ ਜਿਹੜਾ ਹੁੰਦਾ ਵਾ ਸੂਟ ਸਹੁਰਿਆਂ ਨੇ ਜਿਹੜਾ ਪਾਇਆ ਹੁੰਦਾ ਵਾ ਇੱਕੋ ਹੀ ਸੂਟ ਹੁੰਦਾ ਵਾ ਤੇ ਉਹ ਸੱਸ ਨੇ ਸੀਣਾ ਹੁੰਦਾ ਵਾ ਆਪਦੇ ਹੱਥਾਂ ਦੇ ਨਾਲ, ਸੂਈ ਦੇ ਨਾਲ ਸੂਈ ਨਾਲ ਸੀਣਾ ਹੁੰਦਾ ਵਾ, ਸੀ ਕੇ ਤੇ ਉਹ ਤਿਆਰ ਕਰਨਾ ਹੁੰਦਾ ਹੱਥ ਦੀ ਕਢਾਈ ਮਤਲਬ ਹਾਂ। ਜੋ ਸ਼ੀਸ਼ਾ ਜੋ ਮਤਲਬ ਜਿਹੜਾ ਲਾਉਂਦੇ ਸ਼ੀਸ਼ੇ ਲਾਉਂਦੇ
ਅੱਗੇ ਅਕਸਰ ਅਸੀਂ ਦੇਖਦੇ ਹੁੰਦੇ ਸੀ ਜੋ ਛੋਟੇ ਛੋਟੇ ਹੁੰਦੇ ਸੀ ਪਠਾਣਾ ਦੇ ਮੋਤੀਆਂ ਦੀਆਂ ਨਾ ਸੂਈਆਂ ਲਾਈਆਂ ਹੋਣੀਆਂ, ਮੋਤੀਆਂ ਦੇ ਹਾਰ ਹੋਣੇ ਤੇ ਮੋਤੀ ਖਰੇ ਬਣੇ ਹੀ ਇਹਨਾਂ ਵਾਸਤੇ ਸੀ। ਇਸ ਤੇ ਮੋਤੀ ਕਦੀ ਇਸਤੇਮਾਲ ਹੀ ਨਹੀਂ ਕੀਤੇ ਵੀ ਅਸੀਂ ਕਿਸੇ ਚੀਜ਼ 'ਚ ਨਹੀਂ ਸੀ ਕਦੀ ਬਹੁਤ ਓਵਰ ਹੋ ਜਾਂਦਾ, ਆਪਾਂ ਨੂੰ ਲੱਗਦਾ ਵੀ ਸੂਟ ਆਪਾਂ ਨੂੰ ਓਵਰ ਲੱਗਦਾ ਭਾਰਾ ਹੋ ਗਿਆ ਸੂਟ ਨਾ। ਤੇ ਅੱਛਾ ਫਿਰ ਘੁੰਡ ਕੱਢਦੇ ਆ। ਹਾਂ ਫਿਰ ਉਹਨਾਂ ਨੇ ਸਿਰਫ ਮਾੜਾ ਜਿਹਾ ਨਜ਼ਰ ਆਵੇ ਤੇ ਦੁਲਹਨ ਨੇ ਘੁੰਡ 'ਚ ਹੀ ਸਾਰਾ ਕੰਮ ਕਰਨਾ ਵਾ, ਬਲਕਿ ਕਿ ਜਿੱਦਣ ਆਉਣੀ ਹੈ ਨਾ ਦੁਲਹਨ ਦੂਸਰੇ ਦਿਨ ਉਹਨੇ ਸ਼ੁਰੂ ਹੋ ਜਾਣਾ ਘਰ ਦੇ ਕੰਮ ਕਰਨ ਲਈ। ਅੱਛਾ ਮਤਲਬ ਰਿਵਾਜ ਆ ਉਹਨਾਂ ਦਾ, ਸਵੇਰੇ ਤੜਕੇ ਉੱਠ ਕੇ ਕਹਿੰਦੇ ਵੀ ਪਹਿਲੇ ਚਾਹ ਬਣਾਉਣੀ ਸਹੁਰੇ ਹੈ, ਵਾਸਤੇ ਚਾਹ ਬਣਾਉਣੀ ਆ ਉਹਨਾਂ ਦਾ ਸਵੇਰੇ ਤੜਕੇ। ਆਪਾਂ ਤੇ ਹੁੰਦਾ ਨਾ ਆਪਣੇ ਜਿਹੜੇ ਪੰਜਾਬੀਆਂ ਦਾ ਇਹ ਰਿਵਾਜ ਆ ਕਿ ਜਦੋਂ ਕਿ 8-10 ਦਿਨ ਹੋ ਜਾਂਦੇ ਦੁਲਹਨ ਨੂੰ ਆਉਂਦੀ ਨੂੰ, ਜਦੋਂ ਉਹਨੇ ਕਿਚਨ 'ਚ ਜਾਣਾ ਵਾ ਫਿਰ ਉਹ ਮਿੱਠਾ ਬਣਾਉਣਾ ਵਾ, ਕੋਈ ਸ਼ੌਕ ਆਪਦੇ ਨਾਲ ਬਣਾ ਲਵੇ। ਆਪਾਂ ਕੋਈ ਮਜਬੂਰ ਨਹੀਂ ਉਹਨੂੰ ਕਰਦੇ ਹੈਗੇ, ਆਪਦੇ ਸ਼ੌਕ ਨਾਲ। ਤੇ ਉਹ ਮਿੱਠਾ ਬਣਾਉਂਦੀ ਆ ਤੇ ਫਿਰ ਉਹ ਸਾਰਿਆਂ ਨੂੰ ਦਿੰਦੀ ਆ ਤੇ ਆਪਾਂ ਫਿਰ ਉਹਨੂੰ ਕਹਿ ਦਿੰਨੇ ਆ ਕਿ ਹੁਣ ਇਹ ਕੰਮ ਕਰ ਸਕਦੀ ਥੋੜਾ ਬਹੁਤਾ, ਜ਼ਿਆਦਾ ਨਹੀਂ। ਤੇ ਅੱਜ ਕੱਲ ਦੀਆਂ ਜਿਹੜੀਆਂ ਕੁੜੀਆਂ ਜ਼ਿਆਦਾ ਕਰ ਵੀ ਨਹੀਂ ਸਕਦੀਆਂ, ਪਰ ਜਿਹੜੇ ਇਹ ਆ ਇਹਨਾਂ ਦੇ ਉਹੀ ਪਿਛਲੇ ਜਿਹੜੇ ਅੱਜ ਤੋਂ 30-32 ਸਾਲ ਪਹਿਲਾਂ ਦੇ ਨਾ ਰਿਵਾਜ। ਮਤਲਬ ਆਪਣੇ ਵੀ ਇਹ ਚੀਜ਼ ਹੁੰਦੀ ਸੀ ਪਹਿਲੇ ਕਿ ਜਦੋਂ ਦੁਲਹਨ ਆਉਂਦੀ ਸੀ, ਉਹ ਮੈਂ ਉਹ ਅੰਗਰੇਜ਼ ਫਿਲਮ ਦੇ ਵਿੱਚ ਵੀ ਆਪਾਂ ਵੇਖਿਆ ਨਾ ਕਿ ਉਹ ਕੁਝ ਫਾਸਲੇ ਤੇ ਤੁਰਦੇ ਆ, ਬੁੜੀ ਬੰਦਾ ਵੀ ਪਿੰਡ 'ਚ ਸਾਡੀ ਥੂ ਥੂ ਹੋਊਗੀ ਵੀ ਬੁੜੀ ਬੰਦਾ ਨੇੜੇ ਨਹੀਂ, ਘੁੰਡ ਕੱਢ ਲਾ ਹੈ ਨਾ। ਤੇ ਉਹ ਵਾਲਾ ਹਿਸਾਬ ਇਹਨਾਂ ਦਾ ਕਿ ਘੁੰਡ ਹੀ ਨਹੀਂ, ਉਹ ਕਹਿੰਦੇ ਵੀ ਸਾਰਾ ਜਿੰਨੀ ਦੇਰ ਸੱਸ ਤੇ ਸਹੁਰਾ ਹੈਗਾ ਜਿੰਦਾ ਉਨੀ ਦੇਰ ਘੁੰਡ ਕੱਢੀ ਰੱਖਣਾ। ਜਿਹੜਾ ਜਿਵੇਂ ਚੂੜਾ ਪਾਉਂਦੇ ਨਾ ਮਤਲਬ ਆਪਣੇ ਚੜ੍ਹਦੇ ਪੰਜਾਬ 'ਚ ਕੁੜੀਆਂ ਹਨਾ, ਚੜ੍ਹਦੇ ਪੰਜਾਬ 'ਚ ਨਾ ਕੁਝ ਰਿਵਾਜ ਹੈਗੇ ਆ ਚੂੜਾ ਪਾਈ ਰੱਖਣਾ ਕਿ ਜਦੋਂ ਤੱਕ ਜ਼ਿੰਦਗੀ ਆ। ਨਹੀਂ ਜ਼ਿੰਦਗੀ ਨਹੀਂ, ਇਹਦਾ ਮੈਨੂੰ ਵੀ ਆਈਡੀਆ ਨਹੀਂ ਹੈਗਾ ਵੀ ਕਦੋਂ ਤਾਈਂ ਚੂੜਾ ਪਾ ਕੇ ਰੱਖਦੇ ਆ। ਜਿਹੜੀ ਸੁਹਾਗਣ ਆ ਉਹਨਾਂ ਦੇ ਇਹ ਹੈ ਨਾ ਰਿਵਾਜ, ਹੋ ਸਕਦਾ ਜਿਹੜੀ ਸੁਹਾਗਣ ਆ ਉਹ ਚੂੜਾ ਪਾਈ ਰੱਖਦੀ ਆ। ਅੱਛਾ ਤੇ ਤੁਹਾਡੇ ਜੋ ਮਤਲਬ ਇੱਧਰ ਹੁਣ ਪਠਾਨ ਜਿਹੜੇ ਆ ਇਹਨਾਂ ਦੇ ਮਹਿੰਦੀ ਤਾਂ ਉਮਰ ਲੱਗਣੀ ਆ? ਹਾਂ ਮਹਿੰਦੀ ਉਹਨੇ ਲਾਈ ਰੱਖਣੀ ਆ, ਮਤਲਬ ਜਦੋਂ ਤਾਈਂ ਸੁਹਾਗਣ ਹਾਂ ਕੋਲੇ ਕੋਨ ਰੱਖਣੀ ਆ, ਉਹ ਮਹਿੰਦੀ ਲਾਜ਼ਮੀ ਇਹਨਾਂ ਨੇ ਲਾਈ ਰੱਖਣੀ ਆ। ਤੇ ਫਿਰ ਇਹਨਾਂ ਨੇ ਪਹਿਲੇ ਦਿਨ ਵੀ ਆਣ ਕੇ ਇਹ ਕਹਿੰਦੇ ਆ ਕਿ ਜਿਹੜਾ ਅਸੀਂ ਘੁੰਡ ਕੱਢਦੇ ਹੈ ਨਾ ਇਹ ਸਾਡਾ ਰਿਵਾਜ ਆ ਤੇ ਅਸੀਂ ਇਹ ਨਾ ਘੁੰਡ ਤਾਂ ਕੱਢਦੇ ਆ। ਜਠਾਣੀ ਤੋਂ ਵੀ ਮੈਂ ਕਿ ਇੱਕ ਔਰਤਾਂ ਦੇ ਸਾਹਮਣੇ ਤੇ ਨਹੀਂ ਨਾ ਘੁੰਡ ਕੱਢਦੇ। ਅੱਛਾ ਬੁੜੀਆਂ ਸਾਹਮਣੇ ਵੀ ਘੁੰਡ? ਹਾਂ ਜਿਹੜੀ ਵੱਡੀ ਜਠਾਣੀ ਆ, ਵੱਡਾ ਦਿਓਰ ਆ, ਜੇਠ ਆ, ਫਿਰ ਸਹੁਰਾ ਵਾ, ਸੱਸ ਵਾ, ਵੱਡੀ ਨੰਦ ਵਾ, ਇਹਨਾਂ ਦੇ ਸਾਹਮਣੇ ਵੀ ਘੁੰਡ ਕੱਢਣਾ ਵਾ। ਇਹਨਾਂ ਦੇ ਸਾਹਮਣੇ ਤਾਂ ਘੁੰਡ ਕੱਢਣਾ ਕਿ ਇਹਨਾਂ ਦੀ ਅਸੀਂ ਇੱਜ਼ਤ ਕਰਦੇ ਆ, ਉਹ ਕਹਿੰਦੇ। ਅੱਛਾ ਮਤਲਬ ਇਹ ਇੱਜ਼ਤ ਦੇ ਤੌਰ ਤੇ ਆ ਵੀ ਘੁੰਡ ਕੱਢਦੇ ਹੋ? ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆ ਤੇ ਅਸੀਂ ਤਾਂ ਘੁੰਡ ਕੱਢਦੇ ਆ। ਅੱਛਾ ਹਾਂ ਲਓ ਜੀ, ਇਹ ਰਿਵਾਜ ਜਿਹੜੇ ਆ ਪਠਾਣਾ ਦੇ ਤੁਹਾਨੂੰ ਲੱਗਾ ਹੋਣਾ ਥੋੜਾ ਬਹੁਤਾ ਪਤਾ, ਕਿਉਂਕਿ ਮੈਂ ਤਾਂ ਗਿਆ ਨਹੀਂ ਤਾਂ ਮੈਨੂੰ ਆਈਡੀਆ ਵੀ ਨਹੀਂ ਨਾ। ਮੈਂ ਪੁੱਛਿਆ ਸੀ ਬੇਬੇ ਗਏ, ਬੇਬੇ ਨੂੰ ਪਤਾ, ਪਰ ਉਹਨਾਂ ਦੇ ਵਿਆਹ ਮੁੱਕ ਗਿਆ ਸੀ। ਹਾਂ ਅੱਜ ਤਾਂ ਉਹਨਾਂ ਅੱਜ ਦਾ ਇਹ ਪੰਜਾਬੀਆਂ ਵਾਸਤੇ ਖਾਣਾ ਸੀ ਸਾਰਾ ਜਿਹੜਾ ਉਹਨੇ ਤਿਆਰ ਕੀਤਾ ਸੀ ਤੇ ਕੋਈ ਪਠਾਨ ਨਹੀਂ ਸੀ ਉਹਦੇ ਵਿੱਚ ਖਾਣੇ ਦੇ, ਤੇ ਪੰਜਾਬੀਆਂ ਵਾਸਤੇ ਖਾਣਾ ਉਹਨੇ ਬਣਾਇਆ ਤੇ ਅਸੀਂ ਵੀ ਪੰਜਾਬੀ ਸੀ, ਸਾਨੂੰ ਖਾਣਾ ਦਿੱਤਾ। ਤੇ ਜਿਹੜੇ ਘਰ ਦੇ ਪ੍ਰਾਹੁਣੇ ਆਏ ਸੀ ਉਹਨਾਂ ਨੂੰ ਪਤਾ ਨਹੀਂ ਦਿੱਤਾ ਕਿ ਨਹੀਂ ਦਿੱਤਾ, ਕਿ ਬਾਅਦ ਚ ਦਿੰਦੇ ਆ ਕਿ ਨਹੀਂ ਦਿੰਦੇ ਹੋਣਗੇ ਬੇਬੇ, ਭੁੱਖੇ ਥੋੜੀ ਮਾਰਨਾ। ਤੇ ਬਹਰਹਾਲ ਸਾਡੇ ਸਾਹਮਣੇ ਨਹੀਂ ਉਹਨਾਂ ਨੂੰ, ਹਾਲਾਂਕਿ ਉਹਨਾਂ ਦੇ ਉਹ ਪ੍ਰਾਹੁਣੇ ਸੀ, ਉਹਨਾਂ ਨੂੰ ਸਾਡੇ ਨਾਲ ਬਿਠਾ ਕੇ ਖਵਾਉਣਾ ਚਾਹੀਦਾ, ਲੇਕਿਨ ਉਹਨਾਂ ਨੇ ਪੰਜਾਬੀਆਂ ਦਾ ਅਲੱਗ ਕੀਤਾ। ਉਹਨਾਂ ਵੱਲੋਂ ਅੱਜ ਵਿਆਹ ਮੁੱਕ ਗਿਆ, ਉਹਨਾਂ ਦਾ ਮੁੱਕ ਗਿਆ ਤੇ ਆਪਣਾ ਵੀ ਮੁੱਕ ਗਿਆ। ਤੇ ਅਸੀਂ ਤੇ ਅੱਜ ਵਿਆਹ ਵਾਲੇ ਹਿਸਾਬ ਨਾਲ ਹੀ ਗਏ ਸੀ, ਤਿਆਰ ਤਿਉਰ ਹੋ ਕੇ, ਪਰ ਉੱਥੇ ਕੁਝ ਨਹੀਂ ਸੀ, ਬੁੜੀਆਂ ਵਾਲੇ ਪਾਸੇ ਤੇ ਕੁਝ ਨਹੀਂ ਸੀ। ਨਹੀਂ ਉੱਥੇ ਕੁਝ ਨਹੀਂ ਸੀ। ਲਓ ਜੀ ਵਿਆਹ ਮੁੱਕ ਗਿਆ ਆਪਣਾ, ਤੇ ਹੁਣ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦਵਾਂ। ਵਿਆਹ ਤੋਂ ਆਪਾਂ ਆ ਗਏ ਆ ਤੇ ਆਪਣੀਆਂ ਮਾਸ਼ਾਅੱਲਾ ਪਲੇਟਾਂ ਆ ਗਈਆਂ ਬਈ, ਸੋਲਰ ਪਲੇਟਾਂ ਆਪਣੀਆਂ ਗਈਆਂ ਆ। ਤੇ ਇਹ ਬੰਦੇ ਲਾ ਗਏ ਆ ਬਾਈ, ਹੁਣੇ ਲਾਉਣਗੇ 7 ਤਰੀਕ ਨੂੰ, ਕਿਉਂਕਿ ਆਪਣੇ ਨਾਲ ਲੋਡ ਸ਼ੈਡਿੰਗ ਦਾ ਨਿਜ਼ਾਮ ਚੱਲਦਾ ਪਿਆ ਵਾ। 6 ਤਰੀਕ ਤੱਕ ਲੋਡ ਸ਼ੈਡਿੰਗ, 7 ਤਰੀਕ ਨੂੰ ਪਲੇਟਾਂ ਵਾਲਾ ਬੰਦਾ ਸੱਦ ਲਿਆ ਵੀ ਪਲੇਟਾਂ ਲਾ ਦੇ। ਬਿੱਲ ਬਹੁਤ ਲੱਕ ਤੋੜਿਆ ਬਿੱਲਾਂ ਨੇ, ਜਿਹੜਾ ਮਤਲਬ ਅਖੀਰ ਕਰ ਦਿੱਤੀ ਸੀ ਗਰਮੀਆਂ ਸਾਰੀਆਂ, ਤੇ ਇਹ ਵੀ ਇਸ ਵਾਰੀ ਹੋ ਜਾਊਗਾ ਸੁੱਖ। ਇਹ 8 ਪਲੇਟਾਂ ਆਈਆਂ ਆਪਣੇ ਕੋਲੇ ਸੋਲਰ, ਠੀਕ ਆ ਜੀ। ਇਹ ਮੇਰਾ 1500 ਵਾਟ ਦੀ ਪਲੇਟ ਆ। ਪਲੇਟ ਤਾਂ ਮਾਸ਼ਾਅੱਲਾ ਚੰਗੀ ਵੱਡੀ ਆ। ਇਹਦਾ ਮਤਲਬ ਦੋਨੋਂ ਪਾਸੇ ਜਿਹੜਾ ਪੈਨਲ ਹੈ ਨਾ, ਮੈਂ ਤੁਹਾਨੂੰ ਦਿਖਾ ਦਿੰਦਾ ਵਾ, ਧਿਆਨ ਨਾਲ ਓਏ। ਲਓ ਜੀ ਇਧਰੋਂ ਪਲੇਟ ਆ ਵਾ ਵੈਸੇ, ਠੀਕ ਆ ਜੀ। ਓਏ ਹੌਲੀ ਲਓ ਜੀ, ਇਹ ਹੁਣ ਪਲੇਟਾਂ ਆਈਆਂ ਤੇ ਇਹ ਲੱਗਣੀਆਂ 7 ਨੂੰ ਹੀ, ਤੇ ਉਹ ਵੀ ਤੁਹਾਨੂੰ ਆਪਾਂ ਲਾਉਂਦੇ ਵਿਖਾਵਾਂਗੇ। ਇਹ ਮੁੜਿਆ ਸਭ ਤੋਂ ਪਹਿਲੀ ਚੀਜ਼ ਇੱਥੋਂ ਪਲੇਟਾਂ ਚੱਕਣੀਆਂ ਆਪਾਂ। ਇਹ ਪਤਾ ਕਿਉਂ ਯਾਰ, ਹੁਣ ਆਉਂਦੇ ਪਿਆ ਸਮੀ ਹੁਣੇ ਨੇ ਤਕਰੀਬਨ ਰਾਤ ਨੂੰ 8-9 ਵਜੇ ਪਹੁੰਚ ਆਉਣਾ ਵਾ, ਤੇ ਇਹ ਆ ਵੀ ਉਸ ਤੋਂ ਬਾਅਦ ਸਵੇਰੇ ਸ਼ੂਟ ਹੋਣਾ ਵਾ, ਆਪਣੇ ਘਰੇ ਹੀ ਸ਼ੂਟ ਹੋਣਾ। ਉਹਨਾਂ ਨੇ ਇੱਥੋਂ ਐਂਗਲ ਲੈਣੇ ਸਿੱਧੇ, ਸੋ ਇਸ ਕਰਕੇ ਪਲੇਟਾਂ ਆਉਣੀਆਂ ਵਿੱਚ, ਤੇ ਪਲੇਟਾਂ ਮੇਰਾ ਭਰਾ ਇੱਥੋਂ ਹਟਾ ਕੇ ਆਪਾਂ ਕਿਤੇ ਸਾਈਡ ਤੇ ਰੱਖਣੀਆਂ। ਘਰ ਆਪਾਂ ਸਾਰਾ ਵਿਹਲਾ ਕਰਕੇ ਦੇਣਾ ਉਹਨਾਂ ਨੂੰ, ਠੀਕ ਆ। ਤੇ ਇਹ ਭਾਈ ਸ਼ੂਟ ਦੀਆਂ ਮੁੰਡਾ ਤਿਆਰੀਆਂ ਲੱਗਾ ਕਰਨ, ਸਮੀ ਆਉਂਦਾ ਪਿਆ, ਸਾਰਾ ਨਿਜ਼ਾਮ ਚੱਕ ਕੇ, ਤੇ ਇੱਟਾਂ ਵੀ ਕਿਤੇ ਪਾਸੇ ਕਰ ਦੋ ਨਾ, ਤੇ ਯਾਰ ਫਿਰ ਗੱਲ ਆ ਭਾਈ ਚੱਕ ਦਿਆਂਗੇ ਇੱਟਾਂ ਨਹੀਂ, ਮਿਹਰਬਾਨੀ। ਇਹ ਚੱਕ ਦੋ ਤੁਸੀਂ, ਤਾਂ ਬੜੀ ਗੱਲ ਆ। ਠੀਕ ਹੈ ਬਾਈ ਜੀ, ਲਓ ਜੀ। ਬਾਕੀ ਮਾਸ਼ਾਅੱਲਾ ਘਰ ਜਿਹੜਾ ਵਾ ਇਹ ਆ ਵੀ ਸੋਹਣਾ ਬੜਾ ਹੋ ਗਿਆ ਵਾ। ਅਸੀਂ ਸ਼ੂਟ ਵਾਸਤੇ ਤਿਆਰ ਕੀਤਾ ਥੋੜਾ, ਤੇ ਬਾਕੀ ਦੁਆ ਕਰਿਓ ਸਾਰੇ ਜਣੇ, ਰੱਬ ਤੌਫੀਕ ਦੇਵੇ।
ਰੱਬ ਦਿੱਤੀ ਜਾਂਦਾ ਤਾਂ ਹੌਲੀ ਹੌਲੀ ਤੇ ਆਪਾਂ ਲਾਈ ਜਾਂਦੇ ਆ। ਸੋ ਇਹ ਹੋ ਗਿਆ, ਫਰਸ਼ ਜਿਹਾ ਪਾ ਲਿਆ ਵਾ, ਬਾਕੀ ਪਲੇਟਾਂ ਆਈਆਂ ਵਾ, ਮੋਟਰਸਾਈਕਲ ਪਿਛਲੇ ਮਹੀਨੇ ਲੈ ਲਿਆ ਸੀ। ਰੱਬ ਦਾ ਸ਼ੁਕਰ ਆ, ਰੱਬ ਦਾ ਸ਼ੁਕਰ ਆ, ਜਿਸ ਹਾਲ ਦੇ ਵਿੱਚ ਵੀ ਉਹ ਰੱਖੇ ਤੇ ਸ਼ੁਕਰ ਅਦਾ ਕਰਨਾ ਚਾਹੀਦਾ ਵਾ। ਤੇ ਬਾਕੀ ਦੁਆ ਕਰਦੇ ਰਹਿਣਾ ਚਾਹੀਦਾ ਵਾ ਕਿ ਰੱਬਾ ਦਿੱਤੀ ਜਾ ਤੇ ਅਸੀਂ ਕੋਈ ਆਪਦਾ ਸਵਾਰਦੇ ਰਹੀਏ ਤੇ ਜਿਹੜੇ ਮਾੜੇ ਬੰਦੇ ਆ ਉਹਨਾਂ ਦਾ ਵੀ ਖਿਆਲ ਕਰਦੇ ਰਹੀਏ। ਸੋ ਮੈਂ ਤਾਂ ਇਹ ਕਹਿਣਾ, ਜਿਹਨੂੰ ਰੱਬ ਦੇਵੇ ਆਪ ਦੇ ਨਾਲ ਨਾਲ ਮਾੜੇ ਬੰਦੇ ਦਾ ਵੀ ਖਿਆਲ ਕਰੇ ਤਾਂ ਕਿ ਰੱਬ ਹੋਰ ਦੇਵੇ। ਰੱਬ ਕਹਿੰਦਾ ਕਿ ਜਦੋਂ ਰੱਬ ਦਿੰਦਾ ਉਹ ਨਜ਼ਰ ਆਉਣਾ ਚਾਹੀਦਾ ਕਿ ਵੀ ਰੱਬ ਨੇ ਉਸ ਬੰਦੇ ਨੂੰ ਦਿੱਤਾ। ਠੀਕ ਆ ਜੀ, ਕੰਜੂਸੀ ਨਹੀਂ, ਫਜ਼ੂਲ ਖਰਚੀ ਨਹੀਂ, ਕੰਜੂਸੀ ਨਹੀਂ। ਠੀਕ ਆ, ਸ਼ੁਕਰ ਕਰਨਾ ਸਭ ਤੋਂ ਪਹਿਲਾਂ, ਸ਼ੁਕਰ, ਤੇ ਦੂਜਾ ਨਜ਼ਰ ਆਵੇ, ਫਜ਼ੂਲ ਖਰਚੀ ਨਹੀਂ। ਠੀਕ ਆ ਜੀ, ਬਾਕੀ ਆਦਾ ਬਹੁਤ ਸਾਰਾ ਧਿਆਨ ਰੱਖਣਾ। ਇਹਦਾ ਜਿਹੜਾ ਵਲੌਗ ਆ ਐਂਡ ਕਰਦੇ ਆ। ਸੁਬਾਹ ਆਣਾ ਸਮੀ ਹੁਣਿਆਂ ਨੇ, ਮਤਲਬ ਰਾਤ ਨਹੀਂ ਆਏ ਨਾ, ਤੇ ਸਵੇਰ ਦੇ ਨਵੇਂ ਵਲੌਗ ਦੇ ਵਿੱਚ ਮਿਲਦੇ ਆ, ਕਿਉਂਕਿ ਸੁਬਾਹ ਸ਼ੂਟ ਆ ਤੇ ਫਿਰ ਤੁਹਾਨੂੰ ਸਾਰਾ ਆਪਾਂ ਸ਼ੂਟ ਵੀ ਸਮੀ ਦਾ ਵਿਖਾਉਣਾ। ਜਿਹੜੀ ਰੌਣਕ ਮੇਲਾ ਹੋਇਆ ਤੁਹਾਡੇ ਸਾਰਾ ਆਪਾਂ ਰੂਬਰੂ ਕਰਨਾ ਤੇ ਮਿਲਦੇ ਆ ਸਵੇਰੇ ਨਵੇਂ ਵਲੌਗ 'ਚ। ਬਹੁਤ ਸਾਰਾ ਧਿਆਨ ਰੱਖਣਾ ਆਪਦਾ, ਦੁਆਵਾਂ 'ਚ ਯਾਦ ਰੱਖਿਓ। ਰੱਬ ਰਾਖਾ ਜੀ।